ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 3 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਵਕਤ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਜ਼ੈਂਡਰ ਮਾਰਗਜ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਤੇ ਡੈਮੋਕ੍ਰੇਟ ਪਾਰਟੀ ਲਈ ਬਾਹਲੇ ਵਧੀਆ ਰਿਜ਼ਲਟ ਜਿਹੜੇ ਨਹੀਂ ਆਏ। ਜਿਹੜੀਆਂ ਕੱਲ੍ਹ ਇਲੈਕਸ਼ਨ ਹੋਈਆਂ ਸੀ, ਕਈ ਸਟੇਟਸ 'ਚ ਹੋਈਆਂ, ਵਰਜੀਨੀਆ 'ਚ ਵੀ, ਨਿਊ ਜਰਸੀ 'ਚ ਵੀ, ਇਸੇ ਤਰ੍ਹਾਂ ਮਿਨੀਐਪਲਿਸ ਦੇ ਵਿੱਚ ਪੁਲਿਸ ਨੂੰ ਲੈ ਕੇ ਸੀ। ਸੋ ਵਰਜੀਨੀਆ ਦੀ ਇਲੈਕਸ਼ਨ ਦੀ ਜੇ ਗੱਲ ਕਰਦੇ ਜਾਈਏ, ਵਰਜੀਨੀਆ ਦੀ ਇਲੈਕਸ਼ਨ ਦੇ ਵਿੱਚ 2009 ਤੋਂ ਬਾਅਦ ਰਿਪਬਲਿਕਨ ਜਿਹੜਾ ਕੈਂਡੀਡੇਟ ਆ ਉਹ ਇਲੈਕਸ਼ਨ ਵਿਨ ਕਰ ਗਿਆ ਆ। ਡੈਮੋਕ੍ਰੇਟ ਟੈਰੀ ਮੈਕਲਫੇ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕੰਸੀਡ ਕਰ ਲਿਆ ਵੀ ਜਿਹੜੇ ਗਲੈਨ ਜੰਕਿਨਸ ਆ ਉਹ ਹੁਣ ਗਵਰਨਰ ਹੋਣਗੇ। ਗਲੈਨ ਜੰਕਿਨਸ ਉਹਨਾਂ ਨੇ ਜਿਹੜਾ ਪ੍ਰਚਾਰ 6 ਮਹੀਨੇ ਪਹਿਲਾਂ ਹਜੇ ਲੋਕ ਸੋਚ ਨਹੀਂ ਸਕਦੇ ਸੀ ਵੀ ਇੱਕ ਬਲੂ ਸਟੇਟ ਦੇ ਵਿੱਚ ਗਵਰਨਰ ਜਿਹੜਾ ਆ ਉਹ ਰਿਪਬਲਿਕਨ ਬਣ ਜਾਊਗਾ। ਤੇ ਇਸੇ ਤਰ੍ਹਾਂ ਜਿਹੜੀ ਕਮਲਾ ਹੈਰਿਸ ਆ ਵਾਈਸ ਪ੍ਰੈਜ਼ੀਡੈਂਟ, ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਵਰਜੀਨੀਆ ਦੇ ਇਲੈਕਸ਼ਨ ਰਿਜ਼ਲਟਸ ਹੋਣਗੇ ਇਹ ਸਨ ਜਿਹੜੀਆਂ 2022 'ਚ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਆਉਣੀਆਂ ਤੇ 2024 'ਚ ਆਉਣੀਆਂ, ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਅਫੈਕਟ ਕਰਨਗੇ। ਪਰ ਇਹਦੇ 'ਚ ਜਿਹੜੇ ਇਲੈਕਸ਼ਨ ਰਿਜ਼ਲਟਸ ਆਏ ਹੈਗੇ ਆ, ਇਹਨਾਂ ਤੋਂ ਲੱਗਦਾ ਆ ਵੀ ਜਿਹੜਾ ਥੋੜ੍ਹਾ ਸੋਸ਼ਲਿਸਟ ਏਜੰਡਾ ਹੈਗਾ ਉਹ ਤੋਂ ਲੋਕ ਇੰਨੇ ਖੁਸ਼ ਨਹੀਂ ਹੈਗੇ। ਇਹ ਵੀ ਇੱਕ ਨਵੀਂ ਗੱਲ ਹੋਈ ਆ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਮੇਂ ਦੇ ਉੱਤੇ ਜਿਹੜੇ ਸਬਰਬਸ ਦੇ ਵਿੱਚ ਲੋਕ ਰਹਿੰਦੇ ਆ, ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਰਹਿੰਦੇ ਆ, ਉਹ ਥੋੜ੍ਹੇ ਐਲੀਨੇਟ ਹੋਏ ਸੀ। ਉਹ ਕਹਿੰਦੇ ਵੀ ਦੁਬਾਰਾ ਕੀ ਮੁੜ ਕੇ ਫੇਰ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਨਾਲ ਜੁੜੇ ਆ। ਸੋ ਗਵਰਨਰ ਤੇ ਇਸੇ ਤਰ੍ਹਾਂ ਲਿeutenant ਗਵਰਨਰ ਜਿਹੜੀ ਆ ਫਸਟ ਬਲੈਕ ਵੂਮਨ ਜਿਹੜੀ ਆ ਉਹ ਇਲੈਕਟ ਹੋਈ ਆ ਵਰਜੀਨੀਆ 'ਚ। ਜੀ ਬਿਲਕੁਲ। ਯੰਕਿਨ ਨੇ ਜਿਹੜੇ ਆ ਟੈਰੀ ਹੁਣਾਂ ਨੂੰ ਜਿਹੜਾ ਉਹ ਹਰਾਇਆ ਹੈਗਾ ਆ। ਅੱਜ ਜਿੱਦਾਂ ਤੁਸੀਂ ਦੱਸਿਆ ਵੀ ਕੰਸੀਡ ਕਰ ਗਏ। 54 ਸਾਲਾਂ ਦੇ ਜਿਹੜੇ ਯੰਕਿਨ ਆ, ਇਹ ਕਹਿ ਸਕਦੇ ਹਾਂ ਵੀ ਨਵੇਂ ਹੀ ਇਸ ਦੇ ਵਿੱਚ ਜਿਹੜੇ ਉਹ ਆਏ ਆ। ਜਿੱਦਾਂ ਤੁਸੀਂ ਕਿਹਾ ਵੀ ਕਿਸੇ ਨੂੰ ਚੇਤਾ ਨਹੀਂ ਸੀਗਾ ਵੀ ਇਹ ਜਿੱਤ ਵੀ ਸਕਦੇ ਆ। ਪਹਿਲੋਂ ਵਰਚੁਅਲੀ ਡੈਡ ਲੋਕ ਜਿਹੜੀ ਉਹ ਰਹੀ ਆ, ਪਰ ਇਹ ਜਿੱਤੇ ਆ। ਸੋ ਕੱਲਾ ਕਮਲਾ ਹੈਰਿਸ ਨਹੀਂ, ਹਰਜੋਤ ਸਿੰਘ ਜੀ, ਰਾਸ਼ਟਰਪਤੀ ਖੁਦ, ਸਾਬਕਾ ਰਾਸ਼ਟਰਪਤੀ ਜਿਹੜੇ ਆ ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਆ ਕੇ ਜਿਹੜੇ ਪ੍ਰਚਾਰ ਕੀਤੇ ਸੀ। ਡੈਮੋਕ੍ਰੇਟ ਜਿਹੜੇ ਸਾਬਕਾ ਗਵਰਨਰ ਜਿਹੜੇ ਮੁੜ ਦੁਬਾਰਾ ਜਿਹੜੇ ਇੱਥੇ ਆਏ ਸੀਗੇ, ਕੰਟੈਂਡਰ ਜਿਹੜੇ ਉਹ ਬਣੇ ਸੀਗੇ। ਜਿਹੜੇ ਯੰਕਿਨ ਆ ਉਹਨਾਂ ਨੇ ਆਪਣੀ ਜਿਹੜਾ ਮੁੱਦਾ ਆ, ਜਿੱਦਾਂ ਤੁਸੀਂ ਕਿਹਾ ਸਬਰਬਸ ਨੂੰ ਆਪਣੇ ਨਾਲ ਜੋੜਨ ਦੇ ਲਈ, ਖਾਸ ਕਰਕੇ
ਜਿਹੜੀਆਂ ਔਰਤਾਂ ਦੀ ਵੋਟ ਆ ਉਹ ਹਾਸਲ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਆ। ਕਹਿੰਦੇ ਵੀ ਉਸਨੇ ਜਿਹੜੀ ਕ੍ਰਿਟੀਕਲ ਰੇਸ ਥਿਊਰੀ ਆ ਉਸਨੂੰ ਲੈ ਕੇ ਤੇ ਜਿਹੜੇ ਆਫਿਸਰਸ ਹੋਣੇ ਆ ਸਕੂਲਸ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਆ ਉਹ ਉਹਨਾਂ ਨੇ ਗੱਲਬਾਤ ਜਿਹੜੀ ਉਹ ਛੇੜੀ ਸੀ ਤੇ ਜਿਸ ਨੂੰ ਉੱਥੋਂ ਦੇ ਲੋਕਾਂ ਨੇ ਉਸ ਗੱਲ ਨੂੰ ਅਪਣਾਇਆ ਤੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਹੈਗੀ ਆ। ਸੋ ਕਹਿੰਦੇ ਵੀ ਡੈਮੋਕ੍ਰੇਟਸ ਇਹ ਜਿਹੜੀਆਂ ਇਲੈਕਸ਼ਨਾਂ ਕੱਲ੍ਹ ਹੋਈਆਂ ਆ ਉਹਦੇ ਵਿੱਚ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਹ ਵੱਡਾ ਜਿਹੜਾ ਝਟਕਾ ਹੈਗਾ ਆ ਵੀ ਭਾਈ ਜੇ ਕੁਛ ਕਰੂੰਗੇ ਨਹੀਂ ਤੇ ਇਹ ਨਹੀਂ ਆ ਵੀ ਲੋਕਾਂ ਨੇ ਉੱਦਾਂ ਹੀ ਜਿਹੜੀਆਂ ਤੁਹਾਨੂੰ ਵੋਟਾਂ ਆ ਉਹ ਪਾਉਂਦੇ ਰਹਿਣਾ ਹੈਗਾ ਆ। ਸੋ ਦੂਜੀਆਂ ਇਲੈਕਸ਼ਨਾਂ ਦੇ ਉੱਤੇ ਜੇ ਹਰਜੋਤ ਸਿੰਘ ਦੀ ਨਜ਼ਰ ਮਾਰਦੇ ਜਾਈਏ, ਨਿਊ ਜਰਸੀ ਦੀ ਜਿਹੜੀ ਗਵਰਨਰ ਦੀ ਇਲੈਕਸ਼ਨ ਆ, ਉਹ ਅਜੇ ਡੈਡ ਹੀਟ ਦੇ ਵਿੱਚ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਸੋ ਜੈਕ ਸਿਟੋਰੈਲੀ ਜਿਹੜੇ ਜੀਓਪੀ ਦੇ ਕੰਟੈਂਡਰ ਜਿਹੜੇ ਉਹ ਹੈਗੇ ਨੇ ਤੇ ਜਿਹੜੇ ਫਿਲ ਮਰਫੀ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਆ। ਨਿਊ ਜਰਸੀ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਇਤਿਹਾਸ 'ਚ ਜਿਹੜਾ ਇਹ ਕਹਿੰਦਾ ਆ ਵੀ ਰੀ-ਇਲੈਕਸ਼ਨ ਜਿਹੜੀ ਆ ਉਹ ਬਹੁਤ ਔਖੀ ਹੁੰਦੀ ਆ, ਉਹ ਨਾਮੁਮਕਿਨ ਵਾਲੀ ਜਿਹੜੀ ਉਹ ਗੱਲ ਹੀ ਰਹਿੰਦੀ ਆ। ਸੋ ਰਾਈਟ ਨਾਓ ਇਹਨਾਂ ਦੋਨਾਂ ਉਮੀਦਵਾਰਾਂ ਦੇ ਵਿੱਚ ਮਹਿਜ 465 ਵੋਟਾਂ ਦਾ ਜਿਹੜਾ ਉਹ ਫਰਕ ਆ। 87% ਵੋਟਾਂ ਜਿਹੜੀਆਂ ਹੁਣ ਤੱਕ ਇਹ ਗਿਣੀਆਂ ਜਾ ਚੁੱਕੀਆਂ ਆ। ਜੀਓਪੀ ਦੇ ਜੈਕ ਸਿਟੋਰੈਲੀ ਉਹ ਹਾਲ ਦੀ ਘੜੀ 465 ਵੋਟਾਂ ਦੇ ਨਾਲ ਅੱਗੇ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋ ਇਹ ਇੱਕ ਕਾਫੀ ਵੱਡਾ ਜਿਹੜਾ ਇਸ ਟਾਈਮ ਕਹਿ ਲਓ ਵੀ ਡੈਡ ਹੀਟ ਨਿਊ ਜਰਸੀ ਦੀ ਗਵਰਨਰ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈਗੀ ਆ। ਉਧਰ ਬੋਸਟਨ ਦੀ ਇਲੈਕਸ਼ਨ ਦੇ ਵਿੱਚ ਜੇ ਆਪਾਂ ਹਰਜੋਤ ਸਿੰਘ ਦੀ ਨਜ਼ਰ ਮਾਰੀਏ ਤਾਂ ਕਹਿੰਦੇ ਵੀ ਉੱਥੇ ਵੀ ਪਹਿਲੀ ਵਾਰ ਇੱਕ ਜਿਹੜੀ ਆ ਫਸਟ ਪਰਸਨ ਆਫ ਕਲਰ ਤੇ ਵੂਮਨ ਉਹ ਪਹਿਲੀ ਵਾਰੀ ਬੋਸਟਨ ਦੇ ਮੇਅਰ ਦੇ ਵਜੋਂ ਜਿਹੜੀ ਆ ਉਹ ਜਿੱਤ ਕੇ ਪਹੁੰਚੀ ਆ। ਮਿਸ਼ੇਲ ਵੂ ਜਿਹੜੀ ਆ ਉਸ ਨੂੰ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਹੈ। 36 ਸਾਲਾਂ ਦੀ ਤਾਈਵਾਨ ਦੇ ਇਮੀਗ੍ਰੈਂਟਸ ਦੀ ਇਹ ਜਿਹੜੀ ਕੁੜੀ ਆ ਉਸਨੇ ਆਪਣੇ ਹੀ ਇੱਕ ਜਿਹੜੇ ਫੈਲੋ ਡੈਮੋਕ੍ਰੇਟ ਅਨੀਸਾ 47 ਸਾਲਾਂ ਦੀ ਉਸ ਨੂੰ ਇਸ ਦੇ ਵਿੱਚ ਜਿਹੜਾ ਪ੍ਰਾਇਮਰੀ ਦੇ ਵਿੱਚ ਜਿਹੜਾ ਉਹ ਹਰਾਇਆ ਸੀ ਤੇ ਅੱਜ ਉਹ ਬੋਸਟਨ ਦੀ ਮੇਅਰ ਦੇ ਵਜੋਂ ਚੁਣੀ ਗਈ ਹੈਗੀ ਆ। ਜੀ, ਬਿਲਕੁਲ। ਉੱਥੇ ਵੀ ਜਿਹੜਾ ਇੱਕ ਤਰ੍ਹਾਂ ਨਾਲ ਇਤਿਹਾਸ ਬਣਿਆ ਹੈ, ਏਸ਼ੀਅਨ ਮੂਲ ਦੀ ਜਿਹੜੀ ਬੀਬੀ ਆ, ਫਸਟ ਟਾਈਮ ਜਿਹੜੀ ਆ ਉਹ ਮੇਅਰ ਬਣੀ ਹੈਗੀ ਆ। ਇਸੇ ਤਰ੍ਹਾਂ ਮਿਨੇਐਪਲਸ ਦੀ ਜਿਹੜੇ ਐਕਟਿਵਿਸਟ ਨੇ ਜ਼ੋਰ ਲਾਇਆ ਸੀ ਪੂਰੇ USA ਦੇ ਵਿੱਚ ਜਿਹੜੀ ਪੁਲਿਸ ਆ ਵੀ ਉਹਨੂੰ ਡੀਫੰਡ ਕੀਤਾ ਜਾਵੇ। ਇਹ ਸ਼ੁਰੂਆਤ ਮਿਨੇਐਪਲਸ ਤੋਂ ਹੀ ਹੋਈ ਸੀ ਜਿੱਥੇ ਕਿ ਜਾਰਜ ਫਲਾਇਡ ਨੂੰ ਆਪਾਂ ਨੂੰ ਪਤਾ ਹੀ ਆ ਵੀ ਉਹਦਾ ਇੱਕ ਗੋਰੇ ਪੁਲਿਸ ਆਫਿਸਰ ਨੇ ਮਾਰ ਦਿੱਤਾ ਸੀ। ਸੋ ਮਿਨੇਐਪਲਸ ਦੇ ਵਿੱਚ ਇਹ ਇੱਕ ਜਿਹੜੀ ਪ੍ਰੋਪੋਜੀਸ਼ਨ ਸੀਗੀ ਭਈ ਤੁਸੀਂ ਜਿਹੜੀ ਆ ਪੁਲਿਸ ਡਿਪਾਰਟਮੈਂਟ ਦੀ ਜਗ੍ਹਾ ਜਿਹੜੀ ਆ ਹੋਰ ਪਬਲਿਕ ਸੇਫਟੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਕ੍ਰੀਏਟ ਕਰੋਗੇ ਉਹਦੇ ਹੱਕ 'ਚ ਆ ਜਾਂ ਨਹੀਂ। 56% ਲੋਕਾਂ ਨੇ ਉਹਨੂੰ ਨਾ ਕੀਤਾ ਹੈਗਾ, ਉਸ ਪਲਾਨ ਨੂੰ ਰਿਜੈਕਟ ਕੀਤਾ ਹੈਗਾ। ਸੋ ਇਸ ਤਰ੍ਹਾਂ ਜਿਹੜੀ ਉਹਨਾਂ ਨੂੰ ਜਿਹੜੇ ਵੀ ਲੋਕ ਜਿਹੜੇ ਇੱਕ ਤਰ੍ਹਾਂ ਨਾਲ ਸ਼ੁਰੂ ਕਰ ਰਹੇ ਸੀ ਭਈ ਆਪਾਂ ਜਿਹੜਾ ਆ USA ਦੇ ਵਿੱਚ ਪੁਲਿਸ ਨੂੰ ਡੀਫੰਡ ਕਰਕੇ ਉਹਦੀ ਜਗ੍ਹਾ ਤੇ ਹੋਰ ਡਿਪਾਰਟਮੈਂਟ ਲਿਆਵਾਂਗੇ, ਉਹਨਾਂ ਨੂੰ ਕਾਫੀ ਵੱਡਾ ਝਟਕਾ ਲੱਗਾ ਹੈਗਾ ਆ। ਜਿਹੜੀ ਓਮਾਰ ਬੀਬੀ ਹੈਗੀ ਆ ਕਾਂਗਰਸ ਵੂਮੈਨ ਉੱਥੇ ਦੀ, ਉਹ ਇਹਦੀ ਬਹੁਤ ਜ਼ਿਆਦਾ ਜਿਹੜੀ ਸਪੋਰਟ ਕਰ ਰਹੀ ਸੀ ਵੀ ਇਹ ਡੀਫੰਡ ਹੋਣੀ ਚਾਹੀਦੀ ਹੈਗੀ ਆ। ਜੀ, ਉਧਰ ਆਸਟਿਨ ਦੇ ਵਿੱਚ ਇੱਕ ਇੱਦਾਂ ਦੀ ਪ੍ਰੋਪੋਜੀਸ਼ਨ ਜਿਹੜੀ ਹਰਜੋਤ ਸਿੰਘ ਜੀ ਪੁਲਿਸ ਦੇ ਨਾਲ ਸੰਬੰਧਿਤ ਜਿਹੜੀ ਉਹ ਸੀਗੀ, ਉੱਥੇ ਪ੍ਰੋਪੋਜੀਸ਼ਨ ਇਹ ਜਿਹੜੀ ਸੀਗੀ ਜਿਸ ਦੇ ਵਿੱਚ ਇਹਨਾਂ ਦਾ ਬਜਟ ਵਧਾਉਣ ਦੀ ਪੁਲਿਸ ਦੀ ਜਿਹੜੀ ਉਹ ਮੰਗ ਸੀਗੀ, ਉਸ ਨੂੰ ਜਿਹੜਾ ਲੋਕਾਂ ਨੇ ਉੱਥੇ ਜਿਹੜਾ ਉਹ ਹਰਾ ਦਿੱਤਾ ਹੈ। 68% ਆਸਟਿਨ ਦੇ ਜਿਹੜੇ ਵੋਟਰਸ ਆ ਉਹਨਾਂ ਨੇ ਕਿਹਾ ਵੀ ਨਹੀਂ, ਇਹਨਾਂ ਦਾ ਜਿਹੜਾ ਹੋਰ ਜਿਹੜੀ ਫੰਡਿੰਗ ਆਸਟਿਨ ਪੁਲਿਸ ਡਿਪਾਰਟਮੈਂਟ ਨੂੰ ਇਨਕਰੀਜ਼ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ। ਸੋ ਇਹ ਜਿਹੜੇ ਆ ਇਹ ਆਉਣ ਵਾਲੀਆਂ ਜਿਹੜੀਆਂ 2022 ਦੀਆਂ ਇਲੈਕਸ਼ਨਸ ਆ ਉਹਨਾਂ ਵਿੱਚ ਇੱਦਾਂ ਦੇ ਹੋਰ ਬਹੁਤ ਸਾਰੇ ਜਿਹੜੀਆਂ ਆਪਾਂ ਨੂੰ ਪ੍ਰੋਪੋਜੀਸ਼ਨਸ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਸੁਣਨ ਨੂੰ ਜਿਹੜੀਆਂ ਉਹ ਮਿਲਣਗੀਆਂ। ਸੋ ਇਹ ਇੱਕ ਹੁਣ ਵੱਡੀ ਚੁਣੌਤੀ ਆ ਦੋਨਾਂ ਹੀ ਜਿਹੜੇ ਉਹ ਤਰਫੋਂ। ਰਿਪਬਲਿਕਨਸ ਆਪਣੀਆਂ ਜਿਹੜੀਆਂ ਇੰਨੀਆਂ ਜਿੱਤਾਂ ਦੇ ਉੱਤੇ ਜਿਹੜੇ ਉਹ ਖੁਸ਼ ਨੇ, ਉਹਨਾਂ ਨੂੰ ਇਹ ਲੱਗ ਰਿਹਾ ਵੀ 2022 ਦੇ ਵਿੱਚ ਆਪਾਂ ਇਹਨਾਂ ਨੂੰ ਕੜੀ ਟੱਕਰ ਕੀ ਆਪਾਂ ਜਿਹੜੀ ਹਾਊਸ ਦੀ ਮੈਜੋਰਟੀ ਉਸ ਨੂੰ ਫਲਿੱਪ ਵੀ ਜਿਹੜੀ ਉਹ ਕਰ ਸਕਦੇ ਹਾਂ। ਦੂਜੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਲਈ ਇਹ ਬਹੁਤ ਵੱਡੀ ਜਿਹੜੀ ਆ ਇਹ ਜਾਗਣ ਵਾਲੀ ਜਿਹੜੀ ਕਹਿੰਦੇ ਵੀ ਗੱਲ ਹੋਊਗੀ ਵੀ ਕਿ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਉੱਥੇ ਬਣੂਗਾ ਵੀ 2022 ਦੇ ਵਿੱਚ ਜੇ ਕੁਛ ਵੀ ਲੋਕਾਂ ਤੱਕ ਇਹ ਨਾ ਲੈ ਕੇ ਗਏ ਤਾਂ ਇਹਨਾਂ ਨੇ ਫਿਰ ਬਹੁਤ ਬੁਰੀ ਤਰ੍ਹਾਂ ਜਿਹੜੀ ਪਟਕਣੀ ਖਾਣੀ ਆ। ਤੇ ਫਿਰ ਜਿੱਦਾਂ ਸ਼ੁਰੂਆਤ ਦੇ ਵਿੱਚ ਮਿਚ ਮਕੌਨਰ ਕਹਿੰਦੇ ਸੀ ਵੀ ਅਸੀਂ
ਇਹ ਜਿਹੜੇ ਰਾਸ਼ਟਰਪਤੀ ਇਸ ਨੂੰ 2 ਸਾਲਾਂ ਦਾ ਹੀ ਰਾਸ਼ਟਰਪਤੀ ਬਣਾ ਕੇ ਰੱਖਣਾ ਆ। ਉਹੀ ਗੱਲ ਜਿਹੜੀ ਉਹਨਾਂ ਦੀ ਹੋਊਗੀ, ਕਿਉਂਕਿ ਜੇ ਹਾਊਸ ਦੇ ਵਿੱਚ ਤੇ ਸੈਨੇਟ ਦੇ ਵਿੱਚ ਮੈਜੋਰਟੀ ਉਹ ਰਿਪਬਲਿਕਨਸ ਦੀ ਰਹੂਗੀ, ਫਿਰ ਇਹਨਾਂ ਦਾ ਕੋਈ ਕੰਮ ਤਾਂ ਜਿਹੜਾ ਉਹ ਪੂਰਾ ਨਹੀਂ ਹੋਣਾ। ਹਾਲ ਦੀ ਘੜੀ ਤੇ ਇਹਨਾਂ ਦੇ ਆਪਣੇ ਬੰਦੇ ਹੀ ਜਿਹੜੇ ਇਹਨਾਂ ਦੇ ਕੰਮ ਕਰਾਉਣ ਦੇ ਵਿੱਚ ਰਾਜੀ ਜਿਹੜੇ ਉਹ ਨਹੀਂ ਹੋ ਰਹੇ ਹੈਗੇ। ਜੀ, ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਨੌਰਵਿਚ ਟਾਊਨ ਹੈਗਾ ਆ ਸਿਨਸਨਾਟੀ ਦੇ ਵਿੱਚ, ਉੱਥੇ ਸਿਟੀ ਕੌਂਸਲ ਦੀ ਜਿਹੜੀ ਇਲੈਕਸ਼ਨ ਸੀਗੀ, ਉਹਦੇ ਵਿੱਚ ਆਪਣਾ ਇੱਕ ਨੌਜਵਾਨ ਸਿੰਘ ਜਿਹੜਾ ਸਵਰਨਜੀਤ ਸਿੰਘ ਖਾਲਸਾ, ਉਹ ਸਿਟੀ ਕੌਂਸਲ ਦੀ ਸੀਟ ਜਿੱਤ ਗਿਆ ਆ। ਇਸ ਤੋਂ ਪਹਿਲਾਂ ਉਹ ਬੋਰਡ ਆਫ ਐਜੂਕੇਸ਼ਨ ਦੇ ਮੈਂਬਰ ਰਹੇ ਆ। ਉਹਨਾਂ ਦੇ ਉਲਟ ਇੰਡੀਆ ਦੀ ਸਰਕਾਰ ਕਾਫੀ ਜ਼ੋਰ ਲਾਉਂਦੀ ਰਹਿੰਦੀ ਆ, ਕਿਉਂਕਿ ਉਹ ਇੱਦਾਂ ਦਾ ਸਿੱਖ ਨੌਜਵਾਨ ਆ, ਇਸ ਨੇ ਸਿੱਖ ਜੈਨੋਸਾਈਡ ਦੇ ਉੱਤੇ ਐਗਜ਼ੀਬਿਸ਼ਨਸ ਵੀ ਲਾਈਆਂ ਉੱਥੇ ਸਿਟੀ ਦੇ ਹਾਲ ਦੇ ਵਿੱਚ। ਇਸ ਤੋਂ ਬਿਨਾਂ ਲਾਇਬ੍ਰੇਰੀ ਦੇ ਵਿੱਚ ਸੰਤ ਜਰਨੈਲ ਸਿੰਘ ਉਹਨਾਂ ਦੀ ਫੋਟੋ ਵੀ ਲਾਈ ਸੀ। ਸੋ ਕਾਫੀ ਚੜ੍ਹਦੀ ਕਲਾ ਵਾਲਾ ਨੌਜਵਾਨ ਆ। ਕਾਫੀ ਵੱਡੀ ਗਿਣਤੀ ਦੇ ਨਾਲ ਜਿਹੜਾ ਇਹ ਸਿੱਖ ਨੌਜਵਾਨ ਉੱਥੇ ਸਿਟੀ ਕੌਂਸਲ ਮੈਂਬਰ ਬਣਿਆ ਆ। ਹਾਲਾਂਕਿ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਆ ਉੱਥੇ ਬਹੁਤ ਹੀ ਘੱਟ ਹੈਗੀ ਆ ਉਸ ਟਾਊਨ ਦੇ ਵਿੱਚ। ਜੀ। ਸੋ ਇਹ ਤਾਂ ਚਲੋ ਹੈ ਹੀ ਆ ਜੀ। ਇਕੱਲੀਆਂ ਸਿੱਖਾਂ ਵੋਟਾਂ ਦੇ ਨਾਲ ਕੋਈ ਵੀ ਇੱਥੇ ਜਿਹੜਾ ਆ ਅਹੁਦੇ ਦੇ ਉੱਤੇ ਜਿਹੜਾ ਉਹ ਪਹੁੰਚ ਨਹੀਂ ਸਕਦਾ, ਕਿਉਂਕਿ ਮੈਜੋਰਟੀ ਦੇ ਵਿੱਚ ਆਪਾਂ ਕਿਤੇ ਵੀ ਜਿਹੜਾ ਉਹ ਨਹੀਂ ਹੈਗੇ। ਸੋ ਬਾਕੀਆਂ ਦਾ ਸਾਥ ਜਿਹੜਾ ਉਹ ਓਬਵੀਅਸਲੀ ਨਾਲ ਜਿਹੜਾ ਉਸ ਦੇ ਵਿੱਚ ਚਾਹੀਦਾ ਹੀ ਆ। ਮਿਨੀਐਪੋਲਿਸ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ, ਉੱਥੇ ਕਹਿੰਦੇ ਵੀ ਮਿਨੀਐਪੋਲਿਸ ਦੇ ਜਿਹੜੇ ਸਿਟੀ ਕੌਂਸਲ ਦੀਆਂ ਸੀਟਾਂ ਆ, ਉਸ ਦਾ ਫੈਸਲਾ ਵੀ ਅਜੇ ਤੱਕ ਜਿਹੜਾ ਉਹ ਨਹੀਂ ਹੋਇਆ। ਉਸ ਦੀ ਵੀ ਕਾਊਂਟਿੰਗ ਜਿਹੜੀ ਉਹ ਚੱਲ ਰਹੀ ਆ। ਉਹਦੇ ਵਿੱਚ ਵੀ ਕਹਿੰਦੇ ਕਾਫੀ ਟਾਈਟ ਰੇਸਿਸ ਜਿਹੜੀਆਂ ਉੱਥੇ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਨੇ। ਸੋ ਇਲੈਕਸ਼ਨ ਜਿਹੜਾ ਟਿਊਜ਼ਡੇ ਆ ਉਹ ਹੋ ਕੇ ਹਟਿਆ ਆ ਕੱਲ੍ਹ। ਬਹੁਤ ਸਾਰੇ ਥਾਵਾਂ ਦੇ ਉੱਤੇ ਇਲੈਕਸ਼ਨਸ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਆ। ਹੁਣ ਜਿਹੜਾ ਹਰਜੋਤ ਸਿੰਘ ਜੀ, ਇਹਨਾਂ ਨਤੀਜਿਆਂ ਤੋਂ ਬਾਅਦ ਜਿਹੜੀ ਡੈਮੋਕ੍ਰੇਟ ਪਾਰਟੀ ਆ ਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਵਾਈਟ ਹਾਊਸ, ਉਹਨਾਂ ਨੂੰ ਸੋਚਣਾ ਪੈਣਾ ਆ ਵੀ ਉਹ ਆਪਣੇ ਏਜੰਡੇ ਨੂੰ ਕਿੱਦਾਂ ਜਿਹੜਾ ਉਹ ਅੱਗੇ ਲੈ ਕੇ ਜਾ ਸਕਦੇ ਆ, ਜਾਂ ਇਸ ਦੇ ਵਿੱਚ ਹੋਰ ਇਹਨਾਂ ਨੂੰ ਕਟੌਤੀਆਂ ਜਿਹੜੀਆਂ ਕਰਨੀਆਂ ਪੈਣਗੀਆਂ। ਕੀ ਇਸ ਦੇ ਵਿੱਚ ਜਿਹੜਾ ਉਹ ਬਣਨ ਜਾ ਰਿਹਾ ਹੈਗਾ। ਵਰਜੀਨੀਆ ਦੀ ਇਲੈਕਸ਼ਨ ਦੇ ਵਿੱਚ 3.3 ਮਿਲੀਅਨ ਲੋਕਾਂ ਨੇ ਜਿਹੜੀਆਂ ਉਹ ਵੋਟਾਂ ਉਹ ਪਾਈਆਂ ਹੈਗੀਆਂ। ਕਹਿੰਦੇ ਵੀ ਪਿਛਲੀਆਂ 2 ਗਵਰਨਟੋਰੀਅਲ ਇਲੈਕਸ਼ਨਸ ਦੇ ਵਿੱਚ ਇਹ ਉਸ ਦੇ ਨਾਲੋਂ ਕਾਫੀ ਵੱਧ ਜਿਹੜਾ ਆ ਆਊਟਪੇਸ ਇਹਨਾਂ ਨੇ ਕੀਤਾ, ਵੀ ਵੱਧ ਜਿਹੜੀਆਂ ਉਹ ਰਹੀਆਂ ਸੀ। ਡੈਮੋਕ੍ਰੇਟਸ ਦੀਆਂ ਅੱਖਾਂ ਦੇ ਵਿੱਚ ਤਾਂ ਇਹ ਸੀਗਾ ਵੀ ਅਸੀਂ ਤਾਂ ਇਸ ਦੇ ਵਿੱਚ ਆਰਾਮ ਦੇ ਨਾਲ ਜਿਹੜਾ ਉਹ ਜਿੱਤ ਜਾਣਾ। ਤੁਸੀਂ ਜਿੱਦਾਂ ਸਬਰਬਸ ਦੀ ਜਿਹੜੀ ਉਹ ਗੱਲ ਕੀਤੀ ਸੀਗੀ, ਬਿਗ ਰਿਪਬਲਿਕਨ ਟਰਨਆਊਟ ਤੇ ਸਬਰਬਸ ਮੂਵ ਬੈਕ, ਜਿਹੜੇ ਪ੍ਰੀ ਟਰੰਪ ਐਰਾ ਤੋਂ ਪਹਿਲਾਂ ਦੇ ਜਿਹੜੇ ਸੀਗੇ ਉਸ ਪਾਸੇ ਵੱਲ ਨੂੰ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇਹ ਇੱਕ ਹੁਣ ਇਹਨਾਂ ਦੇ ਲਈ, ਦੋਨਾਂ ਹੀ ਪਾਰਟੀਆਂ ਦੇ ਲਈ ਦੇਖਣਾ ਆ ਵੀ ਕੀ ਇਸ ਦੇ ਵਿੱਚੋਂ ਇਹਨਾਂ ਨੇ ਖੱਟਿਆ ਤੇ ਕੀ ਇਸ ਦੇ ਵਿੱਚੋਂ ਜਿਹੜਾ ਇਹਨਾਂ ਨੇ ਲੂਜ਼ ਕੀਤਾ ਆ। ਸੋ ਅਗਲੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਬਹੁਤ ਹੀ ਜ਼ਿਆਦਾ ਰੋਚਕ ਜਿਹੜੀਆਂ ਉਹ ਰਹਿਣ ਵਾਲੀਆਂ ਨੇ। ਦੋਨਾਂ ਹੀ ਪਾਰਟੀਆਂ ਚਾਹੁੰਣਗੀਆਂ ਵੀ ਅਸੀਂ ਹਾਊਸ ਤੇ ਸੈਨੇਟ ਦੇ ਵਿੱਚ ਆਪਣੀ ਮੈਜੋਰਟੀ ਆ ਉਸ ਨੂੰ ਰੱਖ ਸਕੀਏ, ਪਰ ਚੁਣੌਤੀਆਂ ਕਾਫੀ ਜਿਹੜੀਆਂ ਤਗੜੀਆਂ ਦੇਖਣ ਨੂੰ ਮਿਲਣਗੀਆਂ। ਜੀ। ਅਗਲੀ ਖਬਰ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ, ਜਿਹੜੀ ਸਾਰਿਆਂ ਨੂੰ ਪਤਾ ਹੀ ਹੈ, ਗਲੋਬਲ ਕਾਨਫਰੰਸ ਚੱਲ ਰਹੀ ਹੈ ਅੱਜ ਕੱਲ੍ਹ। ਸੋ ਗਲੋਬਲ ਫਾਈਨਾਂਸ ਉਹਨਾਂ ਨੇ ਪਲੈਜ ਕੀਤਾ ਹੈ ਵੀ $100 ਟ੍ਰਿਲੀਅਨ ਕਲਾਈਮੇਟ ਦੇ ਲਈ ਵਰਤਿਆ ਜਾਊਗਾ। ਜਿੰਨੀਆਂ ਵੀ ਦੁਨੀਆ ਦੀਆਂ ਬਹੁਤ ਹੀ ਮਸ਼ਹੂਰ ਬੈਂਕਾਂ ਆ, ਇੰਸ਼ੋਰੈਂਸ ਕੰਪਨੀਆਂ, ਪੈਨਸ਼ਨ ਫੰਡਸ, ਮਨੀ ਮੈਨੇਜਰਸ, ਹੋਰ ਜਿਹੜੀਆਂ ਫਾਈਨੈਂਸ ਫਰਮਸ ਆ, ਉਹਨਾਂ ਨੇ ਇਹ ਕਿਹਾ 130 ਟ੍ਰਿਲੀਅਨ ਦੇ ਐਸੈਟਸ ਜਿਹੜੇ ਹੈਗੇ ਆ ਉਹ ਸਾਈਨ ਅਪ ਕਰਨ ਜਾ ਰਹੇ ਆ, ਤਾਂ ਕਿ ਜਿਹੜਾ ਕਲਾਈਮੇਟ ਕ੍ਰਾਈਸਿਸ ਆ ਉਸ ਨੂੰ ਟੈਕਲ ਕੀਤਾ ਜਾ ਸਕੇ। ਇਹ ਸਾਰੇ ਨੂੰ ਜਿਹੜਾ ਆ, ਇਸ ਕੋਲੀਸ਼ਨ ਨੂੰ ਜਿਹੜਾ ਲੀਡ ਕਰ ਰਹੇ ਆ, ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਹੈਗੇ ਆ। 450 ਕੰਪਨੀਆਂ 45 ਮੁਲਕਾਂ ਦੀਆਂ ਜਿਹੜੀਆਂ ਹੈਗੀਆਂ, ਉਹਨਾਂ ਨੇ ਕਮਿਟਮੈਂਟ ਕੀਤੀ ਹੈਗੀ ਆ ਵੀ ਜਿਹੜਾ 2015 ਦਾ ਪੈਰਿਸ ਕਲਾਈਮੇਟ ਐਗਰੀਮੈਂਟ ਸੀਗਾ ਉਸ ਨੂੰ ਆਪਾਂ ਅਚੀਵ ਕਰਾਂਗੇ। ਗਲਾਸਗੋ ਫਾਈਨੈਂਸ਼ੀਅਲ ਅਲਾਇੰਸ ਫॉर ਨੈਟ ਜ਼ੀਰੋ, ਇਹ GFANZ ਕਰਕੇ ਜਿਹੜਾ ਅਲਾਇੰਸ ਬਣਿਆ ਹੈਗਾ ਆ। 40% ਗਲੋਬਲ ਬੈਂਕਿੰਗ ਐਸੈਟ ਇਹ ਜਿਹੜਾ ਕੋਲੀਸ਼ਨ ਆ ਇਹ ਕੰਟਰੋਲ ਕਰਦਾ ਹੈਗਾ। ਸੋ ਕਹਿੰਦੇ ਸਾਡੇ ਲਈ $100 ਟ੍ਰਿਲੀਅਨ ਫਾਈਨੈਂਸ ਕਰਨਾ ਆਉਣ ਵਾਲੇ 3 ਦਹਾਕਿਆਂ ਦੇ ਲਈ, 30 ਸਾਲਾਂ ਦੇ ਲਈ $3 ਟ੍ਰਿਲੀਅਨ ਜਿਹੜਾ ਆ ਉਹ ਹਰ ਸਾਲ ਖਰਚਿਆ ਜਾਊਗਾ, ਤਾਂ ਕਿ ਜਿਹੜਾ ਆ ਕਲਾਈਮੇਟ ਚੇਂਜ ਜਿਹੜਾ ਇੰਨਾ ਜ਼ਿਆਦਾ ਕ੍ਰਾਈਸਿਸ ਬਣਿਆ ਆ ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਐਮਿਸ਼ਨਸ ਨੂੰ ਜਿਹੜਾ ਆ 2050 ਤੱਕ 50% ਜਿਹੜਾ ਗੈਸ ਐਮਿਸ਼ਨਸ ਆ ਉਸ ਨੂੰ ਘੱਟ ਕਰਨ ਦਾ ਜਿਹੜਾ ਵਾਅਦਾ ਕੀਤਾ ਹੈਗਾ। ਜੀ, ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਜਿਹੜਾ ਸਪੈਂਡਿੰਗ ਬਿੱਲ ਆ ਉਸ ਦੇ ਵਿੱਚ ਇੱਕ ਵਾਰੀ ਫਿਰ 4 ਹਫ਼ਤਿਆਂ ਦੀ ਪੇਡ ਫੈਮਿਲੀ ਤੇ ਮੈਡੀਕਲ ਲੀਵ ਆ ਉਸ ਨੂੰ ਜਗ੍ਹਾ ਦਿੱਤੀ ਗਈ ਆ। ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਆਪਣੇ ਇਸ ਦੇ ਉੱਤੇ ਜਿਹੜਾ ਸ਼ਿਫਟ ਕਹਿੰਦੇ ਆ ਉਹ ਕੀਤਾ ਆ। ਪਹਿਲੋਂ ਜਦੋਂ ਸ਼ੁਰੂਆਤ ਸੀਗੀ ਬਿੱਲ ਦੀ ਉਦੋਂ ਇਹ 12 ਹਫ਼ਤੇ ਦੀ ਸੀ, ਫਿਰ ਜਦੋਂ ਨੈਗੋਸੀਏਸ਼ਨਸ ਇਹਨਾਂ ਦੀਆਂ ਆਪਣਿਆਂ ਦੇ ਨਾਲ ਹੋਈਆਂ, ਇਹਨਾਂ ਨੇ 4 ਹਫ਼ਤੇ ਦੀ ਕੀਤੀ। ਫਿਰ ਜਿਹੜਾ ਹੁਣ ਲੇਟੈਸਟ ਪੌਣੇ $2 ਟ੍ਰਿਲੀਅਨ ਵਾਲਾ ਆਇਆ ਸੀ, ਉਹਦੇ ਵਿੱਚੋਂ ਪੂਰੀ ਤਰ੍ਹਾਂ ਇਸ ਨੂੰ ਕੱਢ ਦਿੱਤਾ ਸੀਗਾ। ਪਰ ਹੁਣ ਇਸ ਸੋਸ਼ਲ ਸਪੈਂਡਿੰਗ ਬਿੱਲ ਦੇ ਵਿੱਚ ਇੱਕ ਵਾਰੀ ਫਿਰ ਇਹ 4 ਹਫ਼ਤਿਆਂ ਦੀ ਜਿਹੜੀ ਪੇਡ ਫੈਮਿਲੀ ਤੇ ਮੈਡੀਕਲ ਲੀਵ ਆ, ਉਸ ਨੂੰ ਮੁੜ ਜਗ੍ਹਾ ਜਿਹੜੀ ਉਹ ਦਿੱਤੀ ਗਈ ਹੈਗੀ ਆ। ਸੋ ਇਹ ਜਿਹੜਾ ਹੁਣ ਨਵਾਂ ਵਰਜ਼ਨ ਆ, ਇਸ ਦੇ ਵਿੱਚ ਐਡ ਕੀਤਾ ਗਿਆ ਆ। ਹਾਲ ਦੀ ਘੜੀ ਇਸ ਬਿੱਲ ਦੇ ਵੀ ਪਾਸ ਹੋਣ ਦੇ ਅਸਾਰ ਇਸ ਲਈ ਨਹੀਂ ਹੈਗੇ, ਕਿਉਂਕਿ ਜਿਹੜੇ ਕੱਲ੍ਹ ਮੈਨਸ਼ਨ ਆ, ਉਹਨਾਂ ਨੇ ਜਿਹੜਾ ਇਹ ਕਿਹਾ ਸੀਗਾ ਵੀ ਮੈਂ ਅੰਨ੍ਹੇਵਾਹ ਜਿਹੜਾ ਇਸ ਦੇ ਉੱਤੇ ਸਾਈਨ ਜਿਹੜਾ ਉਹ ਨਹੀਂ ਕਰੂੰਗਾ। ਸੋ ਦੇਖਦੇ ਹਾਂ ਵੀ ਕੀ ਹੁੰਦਾ ਆ। ਹੁਣ ਇੱਕ ਅੜਿੱਕਾ ਜਿਹੜਾ ਇਹਨਾਂ ਦੇ ਮੂਹਰੇ ਜਿਹੜਾ ਇੱਕ ਹਿਸਾਬ ਦੇ ਨਾਲ ਰਹਿ ਗਿਆ ਆ, ਜਿਹੜੀ ਸੈਨੇਟਰ ਸਿਨੇਮਾ ਆ, ਉਹਨਾਂ ਦੇ ਬਾਰੇ ਤਾਂ ਹੁਣ ਘੱਟ ਜਿਹੜੀ ਚਰਚਾ ਜਿਹੜੀ ਉਹ ਹੈਗੀ ਆ। ਹੁਣ ਮੇਨ ਜਿਹੜੇ ਮੋਡਰੇਟ ਡੈਮੋਕ੍ਰੇਟ ਜੋ ਮੈਂਸ਼ਨ ਹੈਗੇ ਨੇ ਵੈਸਟ ਵਰਜੀਨੀਆ ਤੋਂ, ਉਹਨਾਂ ਦੀਆਂ ਹੀ ਓਬਜੈਕਸ਼ਨਸ ਜਿਹੜੇ ਮੈਜਰਸ ਦੇ ਉੱਤੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਹਨਾਂ ਨੂੰ ਜਲਦ ਤੋਂ ਜਲਦ ਟਰਾਈ ਕਰਨੀ ਪਊਗੀ ਇਹ ਪਾਸ, ਜਿਹੜੇ ਉਹ ਜੇ ਕੋਈ ਵੀ ਆਪਣਾ ਸੋਸ਼ਲ ਸਪੈਂਡਿੰਗ ਬਿੱਲ ਜੇ ਉਹ ਪਾਸ ਕਰਾਉਣਾ ਚਾਹੁੰਦੇ ਆ ਤਾਂ ਜਲਦ ਤੋਂ ਜਲਦ ਕਰਨਾ ਪਊਗਾ। ਤੇ ਜਿੱਦਾਂ ਦੀ ਵੇਵ ਹੁਣ ਇਹਨਾਂ ਦੇ ਉਲਟ ਜਿਹੜੀ ਸ਼ੁਰੂ ਹੋ ਚੁੱਕੀ ਆ ਇਲੈਕਸ਼ਨਾਂ ਦੇ ਨਤੀਜਿਆਂ ਤੋਂ, ਜਿਹੜਾ ਉਹ ਨਜ਼ਰ ਆ ਰਿਹਾ ਆ, ਇਹਨਾਂ ਦੇ ਕੋਲ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਆਪਣੇ ਏਜੰਡੇ ਨੂੰ ਪੁਸ਼ ਕਰਨ ਦੇ ਲਈ। ਜੀ। ਅਗਲੀ ਖਬਰ, ਜਿਹੜਾ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਲੋਨ ਤੇ ਗ੍ਰਾਂਟ ਸੀਗੀਆਂ, ਉਹਨਾਂ ਨੂੰ ਇੱਕ ਵਾਰੀ ਫੇਰ ਬਿਗ ਬੂਸਟ ਮਿਲਣ ਜਾ ਰਿਹਾ ਆ। ਬਿਲਡ ਬੈਕ ਬੈਟਰ ਜਿਹੜਾ ਲੈਜਿਸਲੇਸ਼ਨ ਆ, ਉਹਦੇ ਤਹਿਤ ਕਹਿੰਦੇ ਪਏ SBA ਨੂੰ ਹੋਰ ਜਿਹੜੀ ਆ ਬਿਲੀਅਨਸ ਆਫ ਡਾਲਰ ਦੀ ਫੰਡਿੰਗ ਮਿਲੂਗੀ। ਸੋ ਕਹਿੰਦੇ ਪਈ ਹਾਈ ਪ੍ਰੋਫਾਈਲ ਫਾਈਟ ਚੱਲ ਰਹੀ ਆ ਰਿਪਬਲਿਕਨਸ ਤੇ ਡੈਮੋਕ੍ਰੇਟਸ ਦੇ ਵਿੱਚ, ਜਿਹਦੇ ਵਿੱਚ ਆਪਾਂ ਦੇਖਿਆ ਹੀ ਆ ਨਵਾਂ ਜਿਹੜਾ ਸਪੈਂਡਿੰਗ ਬਿੱਲ ਆ, ਉਹਦੇ 'ਚ ਯੂਨੀਵਰਸਲ ਪ੍ਰੀ ਸਕੂਲ ਚਾਈਲਡ ਟੈਕਸ ਕ੍ਰੈਡਿਟ ਨੂੰ ਐਕਸਟੈਂਡ ਕਰਨਾ, ਹੰਡਰਡਸ ਆਫ ਬਿਲੀਅਨਸ ਆਫ ਡਾਲਰ ਜਿਹੜਾ ਹੈ ਕਲਾਈਮੇਟ ਚੇਂਜ ਲਈ ਸਪੈਂਡ ਕਰਨਾ, ਤੇ ਹੋਰ ਜਿਹੜੀਆਂ ਗ੍ਰਾਂਟਸ ਤੇ ਲੋਨ ਆ ਉਹ ਛੋਟੇ ਬਿਜ਼ਨੈਸਿਸ ਨੂੰ ਦੇਣੀਆਂ। ਇਹ ਉਹਦੇ ਵਿੱਚ ਗੱਲਬਾਤ ਹੈਗੀ ਆ। ਤੇ ਰੈਸਟੋਰੈਂਟ ਰਿਵਾਈਟਲਾਈਜੇਸ਼ਨ ਫੰਡ ਜਿਹੜਾ ਆ, ਉਹਦੇ ਲਈ ਕੋਈ ਮਨੀ ਇਹਦੇ ਵਿੱਚ ਹੈ ਨਹੀਂ, ਕਿਉਂਕਿ ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜੇ ਰੈਸਟੋਰੈਂਟ ਇੰਡਸਟਰੀ 'ਚ ਸੀਗੇ ਲੋਕ, ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਗ੍ਰਾਂਟਸ ਤੇ ਲੋਨ ਆ SBA ਵੱਲੋਂ ਦਿੱਤੇ ਗਏ ਆ। ਜੀ। ਅਗਲੀ ਗੱਲ ਕਰਦੇ ਜਾਈਏ, ਨੈਸ਼ਨਲ ਰਾਈਫਲ ਐਸੋਸੀਏਸ਼ਨ ਆ, ਉਹਨਾਂ ਦੇ ਖਿਲਾਫ ਲਾਸੂਟ ਜਿਹੜਾ ਉਹ ਦਰਜ ਕੀਤਾ ਗਿਆ ਆ ਵੀ ਇਹ ਦੋਸ਼ ਲਗਾਏ ਗਏ ਕਥਿਤ ਤੌਰ ਦੇ ਉੱਤੇ ਵੀ ਕੈਂਪੇਨ ਫਾਈਨੈਂਸ ਲਾਜ਼ ਆ, ਉਹਨਾਂ ਦੀ ਇਹਨਾਂ ਨੇ ਉਲੰਘਣਾ ਕੀਤੀ ਹੈਗੀ ਆ। ਗਨ ਕੰਟਰੋਲ ਐਡਵੋਕੇਸੀ ਗਰੁੱਪ ਇੱਕ ਜਿਹੜਾ ਗਿਫਰਡਸ ਆ, ਉਹਨਾਂ ਨੇ NRA ਨੂੰ ਇਹ ਕੱਲ੍ਹ ਇਹਨਾਂ ਦੇ ਖਿਲਾਫ ਲਾਸੂਟ ਫਾਈਲ ਕੀਤਾ ਸੀਗਾ। ਕਹਿੰਦੇ ਵੀ 2014 ਤੋਂ ਹੀ ਇਹਨਾਂ ਦੇ ਲਾਸੂਟ ਦੇ ਮੁਤਾਬਕ ਇਹ ਕਹਿ ਰਹੇ ਆ ਵੀ ਇਹਨਾਂ ਨੇ ਫਾਈਨੈਂਸ ਲਾਜ਼ ਆ ਉਹਨਾਂ ਦੀ ਉਲੰਘਣਾ ਕੀਤੀ ਹੈਗੀ ਆ। ਇਹ ਕਹਿੰਦੇ ਵੀ ਇਹਨਾਂ ਦੇ ਲਾਸੂਟ ਦੇ ਅਨੁਸਾਰ ਇਸ NRA ਦੇ ਦੁਆਰਾ 35 ਮਿਲੀਅਨ ਡਾਲਰ ਜਿਹੜੇ ਆ ਅਨਲਾਫੁਲ ਤਰੀਕੇ ਦੇ ਨਾਲ ਕੈਂਪੇਨ ਕੰਟਰੀਬਿਊਸ਼ਨਸ ਜਿਹੜੀਆਂ ਆ ਉਹ ਕੀਤੀਆਂ ਗਈਆਂ ਆ। ਜਿਹੜੀਆਂ 7 ਫੈਡਰਲ ਕੈਂਡੀਡੇਟਸ ਆ ਉਹਨਾਂ ਦੇ ਲਈ, ਜਿਨ੍ਹਾਂ ਵਿੱਚ US ਸੈਨੇਟ ਦੀਆਂ ਇਲੈਕਸ਼ਨਸ ਦੇ 2014, 16, 18 ਤੇ ਡੋਨਲਡ ਟਰੰਪ ਉਹਨਾਂ ਦੀ 16 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ, ਉਸ ਦੇ ਵਿੱਚ ਇਹਨਾਂ ਨੇ ਡਾਲਰ ਜਿਹੜੇ ਆ ਉਹ ਲਾਏ ਸੀਗੇ। ਸੋ ਇਹ ਹੁਣ ਕਈ ਤਰੀਕੇ ਦੇ ਜਿਹੜੇ ਲਾਸੂਟ ਦੇ ਵਿੱਚ ਇੱਦਾਂ ਦੇ ਜਿਹੜੇ ਦੋਸ਼ ਆ ਹੁਣ ਲਾਏ ਗਏ ਹੈਗੇ ਆ। ਸੋ ਹੁਣ ਦੇਖਦੇ ਆ ਵੀ ਅਦਾਲਤ ਜਿਹੜੀ ਆ ਉਹ ਇਸ ਦੇ ਉੱਤੇ ਕੀ ਜਿਹੜਾ ਉਹ ਕਰਦੀ ਆ, ਕੀ ਇਹਨਾਂ ਦੇ ਕੋਲ ਉਹ ਕਿਹੜੇ-ਕਿਹੜੇ ਜਿਹੜੇ ਸਬੂਤ ਉਹ ਹੈਗੇ ਆ। ਨਿਊਯਾਰਕ ਦੇ ਅਟਾਰਨੀ ਜਨਰਲ ਜਿਹੜੇ ਆ, ਉਹਨਾਂ ਨੇ ਅਗਸਤ ਦੇ ਵਿੱਚ ਵੀ ਇਹ ਕਿਹਾ ਸੀਗਾ ਵੀ NRA ਆਪਣੇ ਹੀ ਅੰਦਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ, ਇੰਟਰਨਲ ਕਰਪਸ਼ਨ ਆ, ਉਸ ਨੂੰ ਜਿਹੜਾ ਆ ਮਿਟਾਉਣ ਦੇ ਵਿੱਚ ਨਾਕਾਮਯਾਬ ਜਿਹੜੀ ਉਹ ਰਹੀ ਆ। ਤੇ ਇਹਨਾਂ ਨੇ ਆਲਰੇਡੀ NRA ਨੇ ਚੈਪਟਰ 11 ਬੈਂਕਰਪਸੀ ਪ੍ਰੋਟੈਕਸ਼ਨ ਜਿਹੜੀ ਆ ਉਹ ਫਾਈਲ ਕੀਤੀ ਹੈਗੀ ਆ। ਜੀ। ਅਗਲੀ ਖਬਰ ਜਿਹੜੀ ਆ ਸ਼ਿਕਾਗੋ ਤੋਂ ਆ ਰਹੀ ਆ। ਸ਼ਿਕਾਗੋ ਦੇ ਰਹਿ ਚੁੱਕੇ ਮੇਅਰ ਜਿਹੜੇ ਆ ਰੈਮ ਇਮੈਨੂਅਲ, ਉਹਨਾਂ ਦੀ ਜਿਹੜੀ ਨੋਮੀਨੇਸ਼ਨ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਅੰਬੈਸਡਰ ਟੂ ਜਾਪਾਨ ਦੀ ਬਾਰੇ ਗੱਲਬਾਤ ਚੱਲ ਰਹੀ ਆ। ਉਹਦੇ ਸੰਬੰਧ ਦੇ ਵਿੱਚ
ਜਿਹੜੇ ਡੈਮੋਕ੍ਰੇਟਸ ਸੈਨੇਟਰ ਹੈਗੇ ਆ, ਜੈਫ ਮਾਰਕਲੇ ਓਰੀਗਨ ਤੋਂ, ਉਹ ਕਹਿੰਦੇ ਵੀ ਮੈਂ ਉਹਨਾਂ ਨੂੰ ਅਪੋਜ਼ ਕਰੂੰਗਾ। ਜਿਹੜਾ ਉਹਨਾਂ ਦਾ ਰੈਕੋਰਡ ਜਦੋਂ ਉਹ ਸ਼ਿਕਾਗੋ ਦੇ ਵਿੱਚ ਸੀਗੇ, ਖਾਸ ਕਰਕੇ ਬਲੈਕ ਲਾਈਵਜ਼ ਮੈਟਰ ਦੇ ਸੰਬੰਧ ਦੇ ਵਿੱਚ, ਉਹ ਸਹੀ ਨਹੀਂ ਹੈਗਾ। ਇਸ ਕਰਕੇ ਆਪਾਂ ਉਹਨਾਂ ਦਾ ਵਿਰੋਧ ਕਰਾਂਗੇ। ਪਰ ਕੁਛ ਰਿਪਬਲਿਕਨ ਜਿਹੜੇ ਆ, ਉਹ ਕਹਿੰਦੇ ਵੀ ਅਸੀਂ ਜਿਹੜੇ ਰੈਮ ਇਮੈਨੂਅਲ ਆ, ਉਹਨੇ ਬਹੁਤ ਜ਼ਿਆਦਾ ਉਹਨਾਂ ਦੀਆਂ ਸਰਵਿਸਿਜ਼ ਹੈਗੀਆਂ ਆ, ਉਸ ਨੂੰ ਸਪੋਰਟ ਕਰਾਂਗੇ। ਸੈਨੇਟਰ ਜਿਮ ਰਿਚ ਜਿਹੜੇ ਹੈਗੇ ਆ ਵਿਸਕੌਨਸਨ ਤੋਂ ਰਿਪਬਲਿਕਨਸ, ਉਹ ਕਹਿੰਦੇ ਆਪਾਂ ਜਿਹੜੇ ਆ, ਜੇ ਇਮੈਨੂਅਲ ਦੀ ਨੋਮੀਨੇਸ਼ਨ ਹੁੰਦੀ ਆ ਜਾਪਾਨ ਦੇ ਅੰਬੈਸਡਰ ਦੇ ਲਈ, US ਅੰਬੈਸਡਰ ਟੂ ਜਾਪਾਨ, ਤੇ ਅਸੀਂ ਉਸ ਦੀ ਸਪੋਰਟ ਕਰਾਂਗੇ। ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਜਿਹੜੇ ਇਮੈਨੂਅਲ ਆ, ਇਹ ਪਹਿਲੇ ਜਿਹੜੇ ਫਸਟ ਚੀਫ ਆਫ ਸਟਾਫ ਉਹਨਾਂ ਦੇ ਸੀਗੇ। ਉਸ ਤੋਂ ਬਾਅਦ ਉਹ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਵੀ ਰਹੇ ਹੈਗੇ ਆ। ਜੀ। QAnon ਗਰੁੱਪ ਜਿਹੜੇ ਆ ਕੁਛ ਬਿਲੀਵਰਸ ਆ, ਉੱਥੇ ਉਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਉਹਨਾਂ ਦੀ ਚਰਚਾ ਜਿਹੜੀ ਉੱਥੇ ਚੱਲੀ, ਤੇ ਬਹੁਤ ਸਾਰੇ ਲੋਕਾਂ ਨੇ ਇਹ ਮੰਨ ਲਿਆ ਵੀ ਸ਼ਾਇਦ ਇਸ ਦੇ ਵਿੱਚ ਸੱਚਾਈ ਆ। ਹੁਣ ਤੱਕ ਜਿੰਨੀਆਂ ਵੀ ਇਹਨਾਂ ਦੀਆਂ ਕੌਨਸਪੀਰੇਸੀਆਂ ਆ, ਤਕਰੀਬਨ ਉਹ ਸਾਰੀਆਂ ਹੀ ਝੂਠੀਆਂ ਹੀ ਜਿਹੜੀਆਂ ਉਹ ਸਾਬਤ ਹੋਈਆਂ ਆ। ਕੱਲ੍ਹ ਕਹਿੰਦੇ ਡੈਲਸ ਦੇ ਵਿੱਚ ਜਿਹੜੇ QAnon ਦੇ ਲੋਕ ਆ, ਸੜਕਾਂ ਦੇ ਆਲੇ ਦੁਆਲੇ ਖੜ ਗਏ, ਇਹ ਸੋਚਦੇ ਹੋਏ ਵੀ ਜਿਹੜਾ JFK ਜੂਨੀਅਰ ਆ, ਉਸ ਦੀ ਰੀਅਪੀਅਰੈਂਸ ਜਿਹੜੀ ਉਹ ਹੋਣੀ ਆ। JFK ਜੂਨੀਅਰ ਆ, ਉਸ ਦੀ ਮੌਤ ਨੂੰ ਕਈ ਵਰ੍ਹੇ ਜਿਹੜੇ ਆ ਉਹ ਹੋ ਚੁੱਕੇ ਹੋਏ ਆ। 1999 ਦੇ ਵਿੱਚ ਕਹਿੰਦੇ ਆ ਵੀ ਉਸ ਦੀ ਮੌਤ JFK ਜੂਨੀਅਰ ਦੀ ਜਿਹੜੀ ਹੋ ਗਈ ਸੀ। ਪਰ QAnon ਦੇ ਵਿੱਚ ਕੌਨਸਪੀਰੇਸੀ ਥਿਊਰੀ ਦੇ ਜਿਹੜੇ ਆ, ਉਸ ਦੀ ਸਪੋਰਟ ਕਰਨ ਵਾਲੇ ਜਾਂ ਉਸ ਦੀ ਮੰਨਣ ਵਾਲੇ ਇਹ ਸੋਚ ਰਹੇ ਸੀਗੇ ਵੀ ਟਰੰਪ ਹੁਣਾਂ ਨੇ ਤੇ JFK ਜੂਨੀਅਰ ਨੇ ਅਗਲੀਆਂ ਜਿਹੜੀਆਂ ਇਲੈਕਸ਼ਨਸ ਦੇ ਲਈ ਆਪਣੀ ਜਿਹੜੀ ਉਮੀਦਵਾਰੀ ਆ ਉਹ ਐਲਾਨਣੀ ਹੈਗੀ ਆ ਡੈਲਸ ਦੇ ਡਾਊਨਟਾਊਨ ਦੇ ਵਿੱਚ। ਸੋ ਸੜਕਾਂ ਦੇ ਆਲੇ ਦੁਆਲੇ ਜਿਹੜੇ ਸ਼ਦਾਈ ਲੋਕ ਆ ਉਹ ਇਕੱਠੇ ਹੋਏ ਸੀਗੇ। ਕਈਆਂ ਨੇ ਤਾਂ ਝੰਡੇ ਜਿਹੜੇ ਆਲਰੇਡੀ ਜਿਹੜੇ ਉਹ ਬਣਾ ਲਿਆਂਦੇ ਸੀ, ਮਰੇ ਬੰਦੇ ਦੀ ਰੀਅਪੀਅਰੈਂਸ ਦੀ ਜਿਹੜੀ ਆ ਇਹ ਵੇਟ ਉੱਥੇ ਕਰ ਰਹੇ ਸੀਗੇ। ਸੋ ਇੰਨੀਆਂ ਜ਼ਿਆਦੀਆਂ ਕੌਨਸਪੀਰੇਸੀ ਥਿਊਰੀਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਵੀ ਮਰੇ ਬੰਦੇ ਨੇ ਹੁਣ ਜਿੰਦਾ ਕਰਕੇ ਜਿਹੜਾ ਉਹਨੂੰ ਕਿਤੇ ਉਹ ਉੱਥੋਂ ਆ ਜਾਊਗਾ। ਉਹਦੀ ਆਈ ਥਿੰਕ ਇੱਕ ਹਵਾਈ ਹਾਦਸੇ ਦੇ ਵਿੱਚ ਜਿਹੜੀ ਆ JFK ਜੂਨੀਅਰ ਦੀ ਮੌਤ ਹੋਈ ਸੀ। ਇਹ ਜਿਹੜੇ ਪ੍ਰੈਜ਼ੀਡੈਂਟ ਕੈਨੇਡੀ ਆ, ਉਹਨਾਂ ਦਾ ਇਹ ਲੜਕਾ ਸੀ। ਜੀ। ਅਗਲੀ ਖਬਰ ਆਪਾਂ ਕੱਲ੍ਹ ਸ਼ਾਮੀ ਵੀ ਕਵਰ ਕੀਤੀ ਸੀ। CDC ਜਿਹੜੀ ਆ ਡਿਪਾਰਟਮੈਂਟ, ਉਹਨਾਂ ਵੱਲੋਂ 5 ਸਾਲ ਤੋਂ ਲੈ ਕੇ ਜਿਹੜੇ 11 ਸਾਲ ਦੇ ਬੱਚੇ ਆ ਜਾਂ 12 ਸਾਲ ਦੇ ਬੱਚੇ ਆ, ਉਹਨਾਂ ਦੇ ਲਈ ਵੀ ਜਿਹੜਾ ਵੈਕਸੀਨ ਆ ਉਹ ਰਿਕਮੈਂਡ ਕਰ ਦਿੱਤਾ ਗਿਆ ਹੈਗਾ ਆ। ਸੋ ਹੁਣ ਕਹਿੰਦੇ ਵੀ 5 ਸਾਲ ਤੋਂ ਉੱਪਰ ਦੇ ਜਿਹੜੇ ਲੋਕ ਬੱਚੇ ਆ, ਉਹਨਾਂ ਦੇ ਟੀਕੇ ਲੱਗ ਸਕਦੇ ਆ। ਬਹੁਤ ਸਾਰੇ ਜਿਹੜੇ ਪੇਰੈਂਟਸ ਪਹਿਲਾਂ ਫਿਕਰ ਕਰਦੇ ਸੀ ਸਾਡੇ ਬੱਚਿਆਂ ਦਾ ਜਦੋਂ ਸਕੂਲ ਜਾਂਦੇ ਆ ਕੀ ਹੋਊਗਾ। ਸੋ ਕਹਿੰਦੇ ਵੀ ਬੜਾ ਸੇਫ ਇਹ ਵੈਕਸੀਨ ਹੈਗਾ ਆ। ਸੋ ਹੁਣ ਬੱਚਿਆਂ ਨੂੰ ਲਵਾ ਲੈਣਾ ਚਾਹੀਦਾ ਹੈਗਾ ਆ। 28 ਮਿਲੀਅਨ ਬੱਚੇ ਜਿਹੜੇ ਆ ਉਹ ਇਸ ਕੋਵਿਡ-19 ਦੇ ਜਿਹੜਾ ਵੈਕਸੀਨ ਆ ਉਸ ਨੂੰ ਲਵਾਉਣ ਲਈ ਐਲੀਜੀਬਲ ਹੋਣਗੇ। ਇਹਦੇ ਵਿੱਚ ਜਿਹੜੀ ਉਹਨਾਂ ਦੀ ਦਵਾਈ ਦੀ ਪਰਸੈਂਟੇਜ ਆ ਉਹ ਕਾਫੀ ਘੱਟ ਆ ਏਜ ਦੇ ਹਿਸਾਬ ਨਾਲ। CDC ਦੀ ਜਿਹੜੀ ਮਾਡਲਿੰਗ ਆ, ਉਹਨਾਂ ਨੇ ਇਹ ਸੁਜੈਸਟ ਕੀਤਾ ਆ, ਜੇ ਯੰਗ ਬੱਚੇ ਜਿਹੜੇ ਆ ਉਹਨਾਂ ਦੇ ਵੈਕਸੀਨ ਲੱਗ ਜਾਵੇ ਤੇ 6 ਲੱਖ ਦੇ ਕਰੀਬ ਜਿਹੜੇ ਕੇਸਿਸ ਆ ਉਹ ਨਹੀਂ ਹੋਣਗੇ। ਸੋ ਸਾਰਿਆਂ ਨੂੰ ਪਤਾ ਹੀ ਆ ਵੀ ਬੱਚਿਆਂ ਦਾ ਇਮਿਊਨ ਸਿਸਟਮ ਥੋੜ੍ਹਾ ਸਟਰੋਂਗ ਹੁੰਦਾ, ਪਰ ਘਰ ਦੇ ਵਿੱਚ ਕਈ ਵਾਰੀ ਬਜ਼ੁਰਗ ਆ ਜਾਂ ਜਿਹੜੇ ਮੈਡੀਕਲੀ ਕਿਸੇ ਨਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਇਸ਼ੂ ਹੈਗਾ ਲੋਕਾਂ ਨੂੰ, ਉਹ ਜਿਹੜੇ ਆ ਕਰੋਨਾ ਵਾਇਰਸ ਨਾਲ ਅਫੈਕਟ ਹੋ ਸਕਦੇ ਆ। ਸੋ ਬੱਚਿਆਂ ਦੇ ਟੀਕੇ ਲਵਾਉਣੇ ਵੀ ਜਿਹੜੇ ਬਹੁਤ ਜ਼ਰੂਰੀ ਹੈਗੇ ਆ। ਸੋ ਫਾਈਜ਼ਰ ਦਾ ਜਿਹੜਾ ਟੀਕਾ ਆ ਉਹ ਉਹਨਾਂ ਨੇ ਰਿਕਮੈਂਡ ਕੀਤਾ ਹੈਗਾ। ਜੀ, ਉਹ ਬਿਲਕੁਲ ਉਸ ਦੀ ਪੁਸ਼ਟੀ ਹੋ ਚੁੱਕੀ ਆ। ਉਹਨਾਂ ਨੇ ਅਪਰੂਵ ਕਰ ਦਿੱਤਾ ਸੀ। ਤੇ ਹਰਜੋਤ ਸਿੰਘ ਜੀ, ਸਪੋਰਟਸ ਦੇ ਖੇਤਰ ਦੇ ਵਿੱਚ ਵਰਲਡ ਸੀਰੀਜ਼ ਬੇਸਬਾਲ ਦਾ ਜਿਹੜਾ ਟਾਈਟਲ ਆ, ਉਹ ਕਹਿੰਦੇ ਵੀ ਅਟਲਾਂਟਾ ਬਰੇਵਜ਼ ਆ, ਉਹਨਾਂ ਨੇ ਜਿੱਤ ਲਿਆ ਹੈਗਾ ਆ। ਅਟਲਾਂਟਾ ਬਰੇਵਜ਼ ਨੇ ਹਿਊਸਟਨ ਐਸਟਰੋਜ਼ ਨੂੰ ਜਿਹੜਾ ਆ ਉਹ ਵਰਲਡ ਸੀਰੀਜ਼ ਦੇ ਵਿੱਚ ਹਰਾ ਦਿੱਤਾ। ਕੱਲ੍ਹ ਦੀ ਗੇਮ ਦੇ ਵਿੱਚ 7-0 ਦੇ ਨਾਲ ਉਹ ਜਿੱਤੇ। ਤੇ ਓਵਰਆਲ ਜਿਹੜੀ ਇਹ ਸੀਰੀਜ਼ ਆ, 2 ਗੇਮਾਂ ਦੇ ਮੁਕਾਬਲੇ 4 ਗੇਮ ਜਿੱਤ ਕੇ ਅਟਲਾਂਟਾ ਬਰੇਵਜ਼ ਆ ਉਹ ਵਰਲਡ ਸੀਰੀਜ਼ ਦੇ ਜੇਤੂ ਜਿਹੜੇ ਉਹ ਰਹੇ ਨੇ। ਸੋ ਜੀ। ਇਹਨਾਂ ਨੂੰ ਜਿਹੜੀਆਂ ਅ ਜੀ ਵਧਾਈਆਂ ਹੋਣ। ਤੇ ਉੱਧਰ ਕ੍ਰਿਕਟ ਦੇ ਜਿਹੜੇ ਆ T20 ਦਾ ਵਰਲਡ ਕੱਪ ਆ, ਉਹ ਵੀ ਇਸ ਟਾਈਮ ਚੱਲ ਰਿਹਾ ਹੈਗਾ ਆ। ਜੀ। ਅਗਲੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ। ਤਾਲਿਬਾਨ ਨੇ ਜਿਹੜੀ ਦੁਨੀਆ ਦੀਆਂ ਕਰੰਸੀਜ਼ ਹੈਗੀਆਂ, ਫੋਰਨ ਕਰੰਸੀਜ਼ ਆ, ਉਹਨਾਂ ਨੂੰ ਬੈਨ ਕਰ ਦਿੱਤਾ ਹੈਗਾ ਆ।
ਸੋ ਉਹ ਪੂਰਾ ਜਿਹੜਾ ਉਹਨਾਂ ਨੇ ਆਪਣਾ ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਦਾ ਉਹ ਰੂਲ ਪਹਿਲਾਂ ਕਰਦੇ ਸੀਗੇ, ਅੱਜ ਤੋਂ 20-25 ਸਾਲ ਪਹਿਲਾਂ, ਉਹੀ ਰੂਲ ਉਹਨਾਂ ਨੇ ਹੁਣ ਦੁਬਾਰਾ ਕੀ ਸ਼ੁਰੂ ਕਰ ਦਿੱਤਾ ਹੈਗਾ ਆ। ਇੰਨੀ ਗਰੀਬੀ ਉੱਥੇ ਹੋ ਗਈ ਆ, ਲੋਕ ਆਪਣੇ ਬੱਚੀਆਂ ਨੂੰ ਵੇਚ ਰਹੇ ਆ, ਛੋਟੀਆਂ-ਛੋਟੀਆਂ 5-5, 7-7 ਸਾਲ ਦੀਆਂ ਜਿਹੜੀਆਂ ਬੱਚੀਆਂ ਨੂੰ, ਤੇ ਜਿਹੜੇ ਉੱਥੇ ਦੇ ਮਿਨਿਸਟਰ ਬਣੇ ਉਹ ਇੱਦਾਂ ਦੀਆਂ ਪੁੱਠੀਆਂ ਸਟੇਟਮੈਂਟਾਂ ਦੇ ਰਹੇ ਹੈਗੇ ਆ ਵੀ ਜੇ ਤੁਹਾਡੇ ਕੋਲ ਮਨੀ ਹੈ ਨਹੀਂ ਤੇ ਤੁਹਾਡੇ ਕੋਲ ਜਿਹੜੀਆਂ ਤੁਹਾਡੀਆਂ ਭੈਣਾਂ ਹੈਗੀਆਂ, ਤੁਸੀਂ ਉਹਨਾਂ ਨੂੰ ਦੇ ਸਕਦੇ ਆ। ਦੇਖੋ ਇਹ ਇੱਦਾਂ ਦਾ ਜਿਹੜਾ ਰੂਲ ਆ, ਇੱਦਾਂ ਦੇ ਰੂਲਰ ਅੱਜ ਦੀ ਦੁਨੀਆ ਦੇ ਵਿੱਚ ਜਿਹੜੇ ਆ ਅਫਗਾਨਿਸਤਾਨ ਨੂੰ ਰੂਲ ਕਰ ਰਹੇ ਹੈਗੇ ਆ। ਜੀ, ਬੜੇ ਆਪਣੀ ਵੀ ਕਮਿਊਨਿਟੀ ਵਾਲੇ ਬੜੇ ਲੋਕ ਤਾਲਿਬਾਨਾਂ ਦੀਆਂ ਬੜੀਆਂ ਉਦੋਂ ਸਿਫਤਾਂ ਕਰ ਰਹੇ ਸੀ, ਜਦੋਂ ਮੁੜ ਦੁਬਾਰਾ ਜਿਹੜੇ ਉਹ ਆ ਗਏ ਸੀਗੇ, ਭਾਈ ਇਹੋ ਜਿਹੇ ਰਾਜ ਦਾ ਤੁਸੀਂ ਕੀ ਕਰਨਾ ਹੈ, ਜਿੱਥੇ ਇਹ ਸਾਰਾ ਕੁਛ ਜਿਹੜਾ ਆ ਉਹ ਹੋ ਰਿਹਾ ਹੋਵੇ। ਸੋ ਇੰਨਾ ਨਹੀਂ ਜਿਹੜਾ ਅੰਨ੍ਹੇਵਾਹ ਸਪੋਰਟ ਜਿਹੜੀ ਕਿਸੇ ਦੀ ਵੀ ਜਿਹੜੀ ਉਹ ਕਰਨੀ ਉਹ ਠੀਕ ਨਹੀਂ ਹੁੰਦੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵਕਤ ਜਿਹੜਾ ਹੋ ਗਿਆ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ ਰੀਅਲ estate ਤੇ ਮਾਰਗੇਜ ਇੰਡਸਟਰੀ ਆ ਉਸ ਦੇ ਬਾਬਤ ਮੋਹਨ ਚੀਮਾ ਹੋਣਾ ਦੇ ਨਾਲ। ਤੇ ਆਪਾਂ ਲੈਂਦੇ ਹਾਂ ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਫਿਰ ਪ੍ਰੋਗਰਾਮ ਨੂੰ ਇੱਦਾਂ ਹੀ ਆਪਾਂ ਜਾਰੀ ਰੱਖਾਂਗੇ ਤੇ ਇੱਦਾਂ ਜੁੜੇ ਰਹੋ ਜੀ। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਦੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ, ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ, ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਕ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Shah Avenue, Clovis. Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे। ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage.
मैं क्या जी ग्रोसरी लैन चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी। दाला, आटा, मसाले, ताजियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समोसा, ਦਹੀਂ ਭੱਲਾ, डोसा, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी लई कॉल करो 559-515-6630। 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਤੇ ਆਪਣੀ ਗੱਲਬਾਤ ਜਿਹੜੀ ਆ ਹੁਣ ਆਪਾਂ ਕਰਾਂਗੇ ਮੋਹਨ ਸਿੰਘ ਚੀਮਾ ਹੁਣਾਂ ਦੇ ਨਾਲ, ਜਿਹੜੇ ਕਿ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜ਼ੈਂਡਰ ਮਾਰਗੇਜ ਤੇ ਰੀਅਲ estate ਦੇ ਵੱਲੋਂ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਤੇ ਮੋਹਨ ਚੀਮਾ ਜੀ ਆਪਣੀ ਆਈਡੀ ਸ਼ੇਅਰ ਕਰ ਲਿਓ ਜੀ। ਜੀ ਜੀ ਸੋ ਮੋਹਨ ਚੀਮਾ ਜੀ, ਜਿਹੜੀਆਂ ਰਾਈਟ ਨਾਓ ਮਾਰਕੀਟ ਕੰਡੀਸ਼ਨਸ ਕੀ ਹੈਗੀਆਂ ਜੇ ਉਤੋਂ ਤੋਂ ਮਾੜੀ ਜੀ ਨਜ਼ਰ ਮਾਰੀਏ ਤਾਂ? ਸੋ ਇੰਟਰਸਟ ਰੇਟਸ ਵਾਕਿਆ ਹੀ ਜਿਹੜੇ ਆ ਉਹ ਹੁਣ ਉੱਤੇ ਵੱਲ ਨੂੰ ਜਿਹੜੇ ਆ ਉਹ ਉਹਨਾਂ ਦਾ ਰੁੱਖ ਹੋਇਆ ਪਿਆ ਆ। ਜ਼ਿੱਲੋ ਵਾਲੇ ਨੇ ਜਿਹੜੀਆਂ ਹੁਣ ਘਰ ਖਰੀਦਣ ਵਾਲਾ ਖੁਦ ਕੰਮ ਜਿਹੜਾ ਉਹ ਕਰਤਾ, 25% ਉਹਨਾਂ ਨੇ ਲੇ ਆਫ ਵੀ ਕਰ ਰਹੇ ਆ
ਸੋ ਇੱਕ ਟਾਈਮ ਦੇ ਉੱਤੇ ਤੇ ਜਿਹੜੇ ਮਾਰਕੀਟ ਦੇ ਵਿੱਚ ਇਹਨਾਂ ਨੇ ਵੀ ਬੜਾ ਹੜਕੰਪ ਮਚਾਇਆ ਸੀਗਾ ਉਦੋਂ। ਜੀ, ਜੀ। ਸੋ ਜਿੱਦਾਂ ਤੁਸੀਂ ਗੱਲ ਕੀਤੀ ਵੀ ਫੈਡਸ ਜਿਹੜੇ ਉਹ ਟੇਪਰਿੰਗ ਕਰਨੀ ਸ਼ੁਰੂ ਕਰਨ ਜਾ ਰਹੇ ਆ, ਸੋ ਆਪਾਂ ਕਿੰਨਾ ਕੁ ਜ਼ਿਆਦਾ ਇੰਟਰਸਟ ਰੇਟ ਵਧਣ ਦੀ ਜਿਹੜੇ ਉਹ ਰੱਖ ਰਹੇ ਆ ਵੀ ਪਹਿਲੋਂ ਤਾਂ ਇਹ ਸੋਚ ਰਹੇ ਸੀ ਵੀ ਕਿਉਂਕਿ ਮਹਿੰਗਾਈ ਪਹਿਲੋਂ ਇਹਨਾਂ ਦੇ ਬਿਆਨ ਸੀਗੇ ਵੀ ਕੋਈ ਨਹੀਂ ਜੀ ਇੰਨਾ ਕੁ ਸਾਨੂੰ ਪਤਾ ਹੀ ਸੀਗਾ ਵੀ ਹੋਣੀ ਆ, ਪਰ ਹੁਣ ਇਦਾਂ ਲੱਗਦਾ ਵੀ ਬੇਕਾਬੂ ਹੋ ਰਹੀ ਆ ਮਹਿੰਗਾਈ, ਸੋ ਇਹਨਾਂ ਨੇ ਜਲਦ ਵੀ ਜਿਹੜੇ ਸੈਂਟਰਲ ਬੈਂਕ ਵੱਲੋਂ ਵੀ ਇੰਟਰਸਟ ਰੇਟ ਮੈਨੂੰ ਲੱਗਦਾ ਇਹ ਵਧਾ ਦੇਣਗੇ ਹੁਣ ਜਲਦੀ। ਹੈ ਵੀ ਇਹ ਜਿਹੜੇ ਰੇਟਸ ਹੈਗੇ ਆ ਜੋ ਐਕਸਪਰਟਸ ਕਹਿ ਰਹੇ ਨੇ ਜਿਹੜੇ ਕਿ ਕਹ ਲਓ ਵੀ ਇਕਨੋਮਿਕਸ ਜਿਹੜਾ ਖਿਆਲ ਰੱਖਦੇ ਇਸ ਚੀਜ਼ ਦਾ, ਉਹਨਾਂ ਦਾ ਇਹ ਕਹਿਣਾ ਹੈਗਾ ਵੀ ਸਾਲ ਦੇ ਐਂਡ ਦੇ ਵਿੱਚ ਯਾਨੀ ਕਿ ਸੌਰੀ ਜਿਹੜਾ ਅਗਲਾ ਸਾਲ ਹੈਗਾ 2022 ਦੀ ਗੱਲ ਮੈਂ ਕਰਨਾ ਚਾਹੁੰਦਾ ਵੀ ਉਹਦੇ ਸਾਲ ਦੇ ਐਂਡ ਦੇ ਵਿੱਚ ਜਿਹੜੇ ਵਿਆਜ ਹੈਗੇ ਆ ਉਹ 4% ਤੋਂ ਉੱਪਰ ਆਮ ਹੀ ਗੱਲ ਹੋ ਜਾਣੀ ਹੈ। ਸੋ ਇਹ ਗੱਲ ਦਾ ਖਿਆਲ ਰੱਖੋ ਜਿਨ੍ਹਾਂ ਨੇ ਵੀ ਹੁਣ ਘਰ ਲੈਣਾ ਜਾਂ ਜਿਹੜੇ ਸੋਚ ਰਹੇ ਨੇ ਉਹਨਾਂ ਵਾਸਤੇ ਹਲੇ ਵੀ ਇਹ ਟਾਈਮ ਬੜਾ ਸੁਨਹਿਰੀ ਹੈਗਾ ਜੀ। ਜੀ। ਸੋ ਬਿਲਕੁਲ ਇੰਟਰਸਟ ਰੇਟਸ ਅਜੇ ਵੱਧ ਰਹੇ ਨੇ, ਅਜੇ ਪਰ ਇੰਨੇ ਨਹੀਂ ਵਧੇ ਵੀ ਇਸ ਤੋਂ ਪਹਿਲਾਂ ਵੀ ਉਹ ਆਊਟ ਆਫ ਕੰਟਰੋਲ ਜਿਹੜੇ ਉਹ ਹੋ ਜਾਣ, ਜਿਹਦੇ ਕੋਲ ਵੀ ਮੌਕਾ ਹੈਗਾ ਇੱਕ ਵਾਰੀ ਸਲਾਹ ਕਰੋ, ਮੌਂਚੋ ਮੈਂ ਹੁਣਾਂ ਦੇ ਨਾਲ ਗੱਲ ਕਰੋ, ਫਿਰ ਐਟਲੀਸਟ ਤੁਹਾਨੂੰ ਜਿਹੜਾ ਉਹ ਸਹੀ ਸਲਾਹ ਦੇਣਗੇ ਵੀ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ ਇਹਨਾਂ ਦਾ ਫੋਨ ਨੰਬਰ ਆ 559 905 2575 5599052575 ਇਸ ਨੰਬਰ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕਰ ਸਕਦੇ ਆ। ਜੋ ਮਾਰਕੀਟ ਕੰਡੀਸ਼ਨਸ ਇਸ ਟਾਈਮ ਬਦਲ ਰਹੀਆਂ ਨੇ, ਦਿਨ ਬ ਦਿਨ ਜਿਹੜੀਆਂ ਉਹ ਬਦਲ ਰਹੀਆਂ ਨੇ, ਸੋ ਉਹ ਜ਼ਰੂਰ ਉਹਨਾਂ ਦੇ ਕੋਲੋਂ ਜਿਹੜਾ ਤੁਸੀਂ ਪਤਾ ਕਰੋ। ਅਤੇ ਉੱਦਾਂ ਇਨਵੈਂਟੋਰੀ ਦਾ ਕਿੱਦਾਂ ਕੁ ਮੋਚੀਮਾ ਜੀ ਹਾਲ ਹੈਗਾ ਆ, ਬੈਟਰ ਅੱਗੇ ਨਾਲੋਂ ਜਾਂ ਕੀ ਸਥਿਤੀ ਹੈਗੀ ਇਨਵੈਂਟੋਰੀ ਦੀ? ਹਾਂਜੀ, ਇਨਵੈਂਟਰੀ ਦੇ ਵਿੱਚ ਇੱਕ ਜਿਹੜੀ ਅਸੀਂ ਚੀਜ਼ ਇਹ ਨੋਟਿਸ ਕੀਤੀ ਹੈ ਵੀ ਕਈ ਵਾਰੀ ਨਾ ਸੈਲਰਸ ਦੇ ਵਿੱਚ ਇਹ ਹੁੰਦਾ ਵੀ ਯਾਰ ਵੱਧ ਤੋਂ ਵੱਧ ਘਰ ਦੇ ਪੈਸੇ ਅਸੀਂ ਲੈ ਲਈਏ ਇਸ ਵੇਲੇ, ਤੇ ਉਹਨਾਂ ਨੇ ਕਹਿ ਲਓ ਵੀ ਜਿਹੜੀ ਪ੍ਰਾਈਸ ਹੈਗੀ ਹੈ ਮਾਰਕੀਟ ਕੰਡੀਸ਼ਨ ਦੇ ਹਿਸਾਬ ਨਾਲ ਉਸ ਤੋਂ ਉੱਪਰ ਕਿਸੇ ਨੇ 30-40 ਹਜ਼ਾਰ ਵੱਧ ਮੰਨ ਲਿਆ, ਕਿਸੇ ਨੇ 50,000 ਮੰਗ ਲਿਆ ਵੀ ਚਲੋ ਕੋਈ ਨਾ ਕਿ ਦੇ ਦੂਗਾ, ਉਹਦੇ ਕਾਰਨ ਕਈ ਘਰ ਜਿਹੜੇ ਹੈ ਮਾਰਕੀਟ 'ਚੋਂ ਟਿਕਣੇ ਸ਼ੁਰੂ ਹੋ ਗਏ ਨੇ। ਹੁਣ ਕਹਿ ਲਓ ਵੀ ਜੇ ਘਰ ਦੀ ਐਕਚੁਅਲੀ ਮਾਰਕੀਟ ਪ੍ਰਾਈਸ ਹੈਗੀ ਹੈ 5 ਲੱਖ, ਤੁਸੀਂ ਉਹਨੂੰ 6 ਲੱਖ ਦਾ ਲਾ ਦਿਓ ਤੇ ਫਿਰ ਤੁਹਾਨੂੰ ਜਿਹੜੀਆਂ ਆਫਰਾਂ ਘੱਟ ਆਉਂਦੀਆਂ, ਫਿਰ ਮਾਰਕੀਟ 'ਚ ਘਰ ਲੱਗਾ ਰਹਿੰਦਾ ਥੋੜੀ ਦੇਰ। ਇਹਦੇ ਕਾਰਨ ਥੋੜਾ ਬਹੁਤਾ ਇਨਵੈਂਟੋਰੀ ਦੇ ਵਿੱਚ ਕਹਿ ਲਓ ਵੀ ਥੋੜਾ ਜਿਹਾ ਵਾਧਾ ਹੋ ਰਿਹਾ, ਲੇਕਿਨ ਓਵਰਆਲ ਬਾਇਰਸ ਦੀ ਕਹਿ ਲਓ ਵੀ ਜਿਹੜੀ ਡਿਮਾਂਡ ਹੈਗੀ ਹੈ ਉਹ ਜ਼ਿਆਦਾ ਹੈਗੀ ਹੈ, ਸੈਲਰਸ ਬਹੁਤ ਘੱਟ ਨੇ। ਹਲੇ ਵੀ ਇਹਨੂੰ ਸੈਲਰਸ ਮਾਰਕੀਟ ਕਿਹਾ ਜਾ ਰਿਹਾ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਬਾਇਰਸ ਮਾਰਕੀਟ ਬਣ ਜਾਵੇ। ਉਹਦਾ ਰੀਜ਼ਨ ਹੈਗਾ ਵੀ ਜੇ ਵਿਆਜ ਵਧਣਗੇ
ਤੇ ਕਾਫੀ ਲੋਕ ਜਿਹੜੇ ਹੈਗੇ ਵੀ ਉਹ ਫਿਰ ਹੋ ਸਕਦਾ ਵੀ ਉਹ ਲੋਨ ਵਾਸਤੇ ਕੁਆਲੀਫਾਈ ਕਰ ਹੀ ਨਾ ਸਕਣ, ਕਿਉਂਕਿ ਜੇ ਵਿਆਜ ਵੱਧਦਾ ਤੇ ਤੁਹਾਡੀ ਕਿਸ਼ਤ ਵੱਧਦੀ ਹੈ, ਕਿਉਂਕਿ ਵਿਆਜ ਵਧਣ ਨਾਲ ਤੁਹਾਡੀ ਇਹ ਵੀ ਤੁਹਾਡੀ ਇਨਕਮ ਵੀ ਵੱਧਦੀ ਹੈ ਨਾ। ਇਨਕਮ ਤੇ ਲੋਕਾਂ ਦੀ ਉੱਥੇ ਹੈਗੀ ਹੈ, ਜੇ ਵਿਆਜ ਵੱਧ ਕੇ ਜਿਹੜਾ ਘਰ ਵਾਸਤੇ ਉਹ ਅੱਜ ਕੁਆਲੀਫਾਈ ਕਰਦਾ, ਹੋ ਸਕਦਾ ਵੀ ਅੱਜ ਤੋਂ 6 ਮਹੀਨੇ ਬਾਅਦ ਉਹੀ ਘਰ ਵਾਸਤੇ ਕੁਆਲੀਫਾਈ ਨਾ ਕਰਨ। ਸੋ ਇਸੇ ਕਾਰਨ ਜਿਹੜੀਆਂ ਆਹ ਚੀਜ਼ਾਂ ਨੇ ਹੈਗਾ, ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ ਥੋੜ੍ਹੀਆਂ ਬਹੁਤੀਆਂ ਐਡਜਸਟ ਹੋਣਗੀਆਂ, ਕ੍ਰੈਸ਼ ਨਹੀਂ ਹੋਣੀਆਂ, ਤੇ ਉਹਦੇ ਵਿੱਚ ਫਿਰ ਇਨਵੈਂਟੋਰੀ ਵਧਣ ਦੇ ਕਹ ਲਓ ਵੀ ਹੱਲ ਜਿਹੜੇ ਹੈਗੇ ਆ ਉਹ ਸਾਨੂੰ ਨਜ਼ਰ ਆ ਰਹੇ ਨੇ ਜੀ ਇਸ ਵੇਲੇ। ਜੀ। ਤੇ ਜਿਹੜੀ ਮਾਰਕੀਟ ਕਰੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਆ, ਕੀ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈਗੀ ਆ ਵੀ ਆਲਰੇਡੀ ਜਿੱਥੇ ਮਾਰਕੀਟ ਕਰੈਕਟ ਹੋ ਰਹੀ ਹੋਵੇ ਇੱਦਾਂ? ਹਾਂਜੀ, ਕੁਛ ਇੱਕ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ ਜੀ ਇਹਦਾ ਫਰਕ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ, ਪਰ ਇੰਨਾ ਜ਼ਿਆਦਾ ਨਹੀਂ ਹੈਗਾ ਹਜੇ ਵੀ। ਕਹ ਲਓ ਵੀ ਡਿਮਾਂਡ ਬਹੁਤ ਜ਼ਿਆਦਾ ਹੈਗੀ ਹੈ, ਰਾਜਵੀਰ ਜੀ ਨਵੇਂ ਓਕੇ। ਘਰ ਬਣਦੇ ਨਹੀਂ ਪਏ, ਸਮਾਨ ਪਿੱਛੋਂ ਆਉਂਦਾ ਨਹੀਂ ਹੈਗਾ, ਸੋ ਉਹਦੇ ਕਾਰਨ ਵੀ ਹਲੇ ਵੀ ਕਹਿ ਲਓ ਨਾ, ਕਹ ਲਓ ਜਿਹੜੀ ਆਹ ਚੀਜ਼ ਹੈਗੀ ਹੈ ਬਣੀ ਹੋਈ ਹੈ। ਹਾਊਸਿੰਗ ਮਾਰਕੀਟ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈਗਾ ਵੀਰ ਜੀ, ਇਹ ਥੋੜੀ ਸਟਰੋਂਗ ਹੀ ਚੱਲਣੀ ਹੈ, ਕਿਉਂਕਿ ਇਹ ਜਿਹੜੀ ਨੈਸੈਸਿਟੀ ਹੈ ਹੁਣ ਅਗਲੇ ਟਾਈਮ ਨੇ ਪੈਂਡੈਮਿਕ ਨੇ ਹੋਰ ਵਧਾ ਦਿੱਤੀ ਹੈ। ਹੁਣ ਹਰ ਇੱਕ ਬੰਦਾ ਇਹ ਸੋਚਦਾ ਯਾਰ ਮੇਰਾ ਆਪਣਾ ਘਰ ਹੋਵੇ, ਜੇ ਮੈਂ ਕਿਤੇ ਮੈਂ ਬਾਹਰ ਕੰਮ ਕਰਨ ਨਹੀਂ ਜਾਣਾ ਤੇ ਮੈਂ ਘਰ ਬੈਠੋ ਕੰਮ ਕਰ ਸਕਾਂ, ਮੇਰੇ ਵਾਸਤੇ ਘਰ ਖੁੱਲਾ ਕਮਰਾ ਹੋਵੇ, ਇੱਕ ਵੱਖਰਾ ਸੈਪਰੇਟ ਵਿੱਚ ਆਫਿਸ ਵੀ ਹੋਵੇ। ਹੁਣ ਇਹ ਜਿਹੜੀ ਸੋਚ ਹੈ ਇਹ ਹਰ ਇੱਕ ਬੰਦੇ ਦੇ ਦਿਮਾਗ 'ਚ ਹੈਗੀ ਹੈ। ਸੋ ਘਰ ਇੱਕ ਸਿਰਫ ਰਹਿਣ ਵਾਲੀ ਜਗ੍ਹਾ ਨਹੀਂ, ਇੱਕ ਛੋਟਾ ਮੋਟਾ ਬਿਜ਼ਨਸ ਦਾ ਅਦਾਰਾ ਵੀ ਬਣਦਾ ਜਾਂਦਾ ਹੈ। ਜੀ, ਬਿਲਕੁਲ ਨਹੀਂ, ਚਲੋ ਇਸ ਚੀਜ਼ ਦਾ ਜਿਹੜਾ ਲੋਕਾਂ ਨੂੰ ਫਾਇਦਾ ਜਿਹੜਾ ਜ਼ਰੂਰ ਚੱਕਣਾ ਚਾਹੀਦਾ। ਸੋ ਬਿਲਕੁਲ ਸਰੋਤਿਓ, ਤੁਸੀਂ ਜ਼ਰੂਰ ਸਲਾਹ ਲੈ ਸਕਦੇ ਹੋ ਮੋਹਨ ਚੀਮਾ ਹੋਣਾ ਦੇ ਕੋਲੋਂ। ਕੈਲੀਫੋਰਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਰਹਿੰਦੇ ਆ, ਇਹ ਤੁਹਾਡੀ ਮਾਰਗੇਜ ਲੋਨ ਕਰਾਉਣ ਦੇ ਵਿੱਚ ਵੀ ਤੇ ਰੀਅਲ estate ਬਾਈ ਜਾਂ ਸੈੱਲ ਕਰਨ ਦੇ ਵਿੱਚ ਵੀ ਤੁਹਾਡੀ ਪੂਰੀ ਤਰ੍ਹਾਂ ਮਦਦ ਇਹ ਕਰਨਗੇ। 5599052575 559-905-2575। ਲਾਸਟ ਵੀਕ ਮੋਹਨ ਚੀਮਾ ਜੀ ਇੱਕ ਰਿਪੋਰਟ ਸੀ ਵੀ ਕਹਿੰਦੇ ਵੀ ਜਿਹੜੇ ਹਾਊਸਿੰਗ ਬਬਲ ਦੇ ਉੱਤੇ ਕੋਈ ਵੀ ਨਜ਼ਰ ਜਿਹੜੀ ਉਹ ਨਹੀਂ ਮਾਰ ਰਿਹਾ ਹੈਗਾ। ਜਦੋਂ 2008 ਹੋਇਆ ਸੀ ਉਦੋਂ ਸਟਾਕ ਤੇ ਹਾਊਸਿੰਗ ਦੋਨੋਂ ਹੀ ਜਿਹੜੀਆਂ ਉਹ ਇਕੱਠੀਆਂ ਹੀ ਕ੍ਰੈਸ਼ ਹੋ ਗਈਆਂ ਸੀ, ਤੇ ਸਭ ਨੂੰ ਹੀ ਪਤਾ ਹੈ ਵੀ ਕਿੱਦਾਂ ਦੀ ਸਥਿਤੀ ਉਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਬਣੀ ਸੀ, ਉਦੋਂ ਪੂਰੇ ਵਿਸ਼ਵ ਦੇ ਵਿੱਚ ਇੱਦਾਂ ਸੀਗੀ। ਇਸ ਵਾਰ ਗੱਲਾਂ ਸੁਣਦਿਆਂ ਨੂੰ ਤਾਂ ਹੁਣ 2 ਸਾਲ ਤੋਂ ਵੱਧ ਹੋ ਗਏ ਵੀ ਇਹ ਡਾਊਨ ਆ ਜਾਣੇ ਜਾਂ ਡਾਊਨ ਚਲੇ ਜਾਣੇ ਜਾਂ ਕਿੱਦਾਂ ਆ। ਪਰ ਤੁਸੀਂ ਵੀ ਦੱਸਦੇ ਰਹੇ ਹੋ ਵੀ ਇਹ ਸਟੇਬਲ ਆ, ਮਾਰਕੀਟ ਕੰਡੀਸ਼ਨਸ ਇੱਦਾਂ ਦੀਆਂ ਹੈਗੀਆਂ ਆ ਵੀ ਡਿਮਾਂਡ ਅਜੇ ਵੀ ਜਿਹੜੀ ਉਹ ਬਰਾਬਰ ਜਿਹੜੀ ਉਹ ਵੱਧਦੀ ਜਾ ਰਹੀ ਹੈ। ਨਾਲੇ ਲੋਨਸ ਦਾ ਇਸ ਵਾਰ ਉਦੋਂ ਦੇ ਮੁਕਾਬਲੇ ਬੈਡ ਲੋਨਸ ਜਿਹੜੇ ਉਹ ਨਹੀਂ ਹੈਗੇ। ਸੋ ਬਹੁਤ ਸਾਰੇ ਲੋਕ ਜਿਹੜੇ ਅਜੇ ਵੀ ਇਸੇ ਇੰਤਜ਼ਾਰ ਦੇ ਵਿੱਚ ਆ ਵੀ ਭਾਈ ਮਾਰਕੀਟ ਨੇ ਸ਼ਾਇਦ ਕਿੰਨੀ ਕਰੈਸ਼ ਕਰ ਜਾਣਾ, ਡਾਊਨ ਕਰ ਜਾਣਾ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ ਤੁਸੀਂ? ਹਾਂਜੀ, ਦੇਖੋ ਮੇਰਾ ਨਹੀਂ ਖਿਆਲ ਹੈਗਾ ਕਿ ਜਿਹੜਾ ਜੇ ਤੁਸੀਂ ਕਹਿੰਦੇ ਕਾਰ ਲਿਆ ਵੀ ਉਹਦੇ ਵਿੱਚ 30-40% ਦੀ ਡਾਊਨਫਾਲ ਆਊਗੀ ਜਿਵੇਂ ਪਹਿਲਾਂ ਹੋਇਆ ਸੀ 2008 ਦੇ ਵਿੱਚ, ਕਿਉਂਕਿ ਹੁਣ ਜਿਵੇਂ ਤੁਸੀਂ ਆਪ ਹੀ ਦੱਸ ਰਹੇ ਸੀਗੇ ਵੀ ਜਿਹੜੇ ਲੋਨਸ ਹੋਇਆ ਉਹ ਬੜੇ ਸੋਚ ਸਮਝ ਕੇ ਤੇ ਨਾਪ ਤੋਲ ਕੇ ਦਿੱਤੇ ਗਏ ਨੇ। ਨਾਲੇ ਤੁਸੀਂ ਇਹ ਵੀ ਗੱਲ ਦੇਖੋ ਵੀ ਲੋਕਾਂ ਨੇ ਬੜੇ ਘੱਟ ਵਿਆਜ ਤੇ ਘਰਾਂ ਨੂੰ ਰੀਫਾਈਨੈਂਸ ਵੀ ਕਰਵਾ ਲਿਆ ਕਾਫੀ ਲੋਕਾਂ ਨੇ, ਤੇ ਜਿਨ੍ਹਾਂ ਨੇ ਘਰ ਨਵੇਂ ਲਏ ਉਹਨਾਂ ਨੂੰ ਵੀ ਅੱਛੇ ਵਿਆਜ ਤੇ ਕਹ ਲਓ ਵੀ ਘਰ ਮਿਲ ਗਏ। ਅੱਜ ਜੇ ਗੱਲ ਕਰੀਏ ਅਸੀਂ, ਜੇ ਤੁਸੀਂ ਕਿਤੇ ਕਿਰਾਏ ਦਾ ਘਰ ਲੈਣਾ ਹੋਵੇ ਨਾ ਤੇ ਉਹ ਮਹਿੰਗਾ ਪੈਂਦਾ, ਘਰ ਲੈਣਾ ਥੋੜਾ ਸਸਤਾ ਪੈ ਜਾਂਦਾ ਹਜੇ ਵੀ। ਸੋ ਇਸ ਕਾਰਨ ਕੋਈ ਵੀ ਬੰਦਾ ਕਹਿ ਲਓ ਵੀ ਜੇ ਫੋਰਕਲੋਜ਼ਰ ਦੀ ਗੱਲ ਕਰੀਏ ਜਾਂ ਸ਼ਾਰਟ ਸੇਲ ਦੀ ਗੱਲ ਕਰੀਏ, ਕੋਈ ਵਿਰਲਾ ਹੈਗਾ ਜਿਹਦਾ ਕੋਈ ਕਹਿ ਲਓ ਵੀ ਹੋਰ ਨੁਕਸਾਨ ਹੋ ਚੁੱਕਾ ਹੈ ਤਾਂ ਉਹ ਇਸ ਕੰਮ ਪਾਸੇ ਜਾ ਰਹੇ ਨੇ। ਪਰ ਘਰਾਂ ਦੇ ਵਿੱਚ ਐਸਟ ਬਣ ਚੁੱਕੇ ਨੇ, ਐਕੁਇਟੀ ਬਣ ਚੁੱਕੀ ਹੈਗੀ ਹੈ। ਸੋ ਕਿਸੇ ਹੋਮ ਓਨਰ ਦਾ ਕਹਿ ਲਓ ਵੀ ਜਲਦੀ ਕਿਤੇ ਇਸ ਵੇਲੇ ਨੁਕਸਾਨ ਦਿਖਦਾ ਨਹੀਂ ਨਜ਼ਰ ਆਉਂਦਾ। ਸੋ ਇਸ ਕਾਰਨ ਇਹ ਵੱਜੀ ਹੋਈ ਮਾਰਕੀਟ ਹੈ, ਇਹਨੂੰ ਕਹਿੰਦੇ ਅਸੀਂ ਸਟਰੋਂਗ ਮਾਰਕੀਟ ਹੈਗੀ ਹੈ। ਸਰਕਾਰ ਦੇ ਜਿਹੜੇ ਸਟੈਪਸ ਸੀਗੇ ਪੈਂਡੈਮਿਕ ਦੇ ਦੌਰਾਨ ਵਿਆਜ ਨੂੰ ਕੰਟਰੋਲ ਰੱਖਣ ਦੇ ਕਾਰਨ, ਉਹਨਾਂ ਨੇ ਹਾਊਸਿੰਗ ਨੂੰ ਬੜਾ ਮਜ਼ਬੂਤ ਬਣਾ ਕੇ ਰੱਖਿਆ ਹੋਇਆ, ਔਰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਇਹ ਮਜ਼ਬੂਤ ਹੀ ਰਹੂਗੀ। ਸੋ ਜੇ ਕਿਸੇ ਨੇ ਜੇ ਇਹ ਸੋਚਿਆ ਹੋਇਆ ਵੀ ਮਾਰਕੀਟ ਜੋ ਡਿੱਗੂਗੀ ਉਸ ਅਸੀਂ 8-10 ਘਰ ਲਾਂਗੇ ਜਾਂ 4-5 ਘਰ ਹੋਰ ਲਾਂਗੇ, ਮੇਰਾ ਨਹੀਂ ਖਿਆਲ ਵੀ ਉਹ ਜਿਹੜਾ ਟਾਈਮ ਹੈਗਾ ਜਲਦੀ ਆਉਣ ਵਾਲਾ ਹੈਗਾ ਜਾਂ ਸਾਨੂੰ ਨਜ਼ਰ ਆਉਂਦਾ ਇਸ ਵੇਲੇ। ਸੋ ਇਸ ਵੇਲੇ ਜਿਹੜੀ ਕਹਿ ਲਓ ਵੀ ਕ੍ਰੈਸ਼ ਦੀ ਸੰਭਾਵਨਾ ਹੈਗੀ ਹੈ ਰਾਜਕਰਨ ਭਾਜੀ, ਉਹ ਮੇਰੇ ਖਿਆਲ 'ਚ ਇਸ ਵੇਲੇ ਕੋਈ ਨਜ਼ਰ ਨਹੀਂ ਆਉਂਦੀ। ਜੀ, ਸੋ ਬਿਲਕੁਲ। ਸੋ ਜ਼ਰੂਰ ਜੇ ਤੁਸੀਂ ਅਮਰੀਕਨ ਡ੍ਰੀਮ ਨੂੰ ਪੂਰਾ ਕਰਨ ਦੇ ਲਈ ਘਰ ਜਿਹੜਾ ਉਹ ਖਰੀਦਣਾ ਚਾਹੁੰਦੇ ਆ, ਉਸ ਅਮਰੀਕਨ ਡ੍ਰੀਮ ਵੱਲ ਨੂੰ ਅਗਲੀ ਕਦਮ ਜਿਹੜਾ ਉਹ ਪੁੱਟਣਾ ਚਾਹੁੰਦੇ ਆ, ਤਾਂ ਜ਼ਰੂਰ ਤੁਹਾਡੀ ਇਸ ਦੇ ਵਿੱਚ ਮਦਦ ਕਰਨਗੇ ਮੋਹਨ ਚੀਮਾ ਹੁਣੀ ਜ਼ੈਂਡਰ ਮੌਰਗੇਜ ਰੀਅਲ estate ਵੱਲੋਂ। ਇਹਨਾਂ ਨੂੰ ਕੰਟੈਕਟ ਤੁਸੀਂ ਕਰ ਸਕਦੇ ਹੋ 559-905-2575 5599052575 ਇਸ ਨੰਬਰ ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰਕੇ। ਤੇ ਮੋਹਨ ਚੀਮਾ ਜੀ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ ਇਹ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ। ਥੈਂਕ ਯੂ ਜੀ। ਹਾਂਜੀ, ਤੁਹਾਨੂੰ ਤੇ ਪੰਜਾਬੀ ਜਿਹੜੇ ਯੂਐਸ ਦੇ ਸਭ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਇਸ ਨੂੰ ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਸੁਣਦੇ ਰਹੋ ਜੀ।